ਫੌਜ ਦੇ ਵੱਲੋਂ ਦਰਬਾਰ ਸਾਹਿਬ ਨੂੰ ਜਾਂ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਘੇਰਾ ਉਹ ਕਿੰਨੀ ਤਰੀਕ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਪਾਉਣ ਨੂੰ? ਜਿੱਥੇ CRP ਤੇ BSF ਦੇ ਜਿੱਥੇ ਮੋਰਚੇ ਸੀ ਉੱਥੋਂ ਇਹ ਪਹਿਲੀ ਤਰੀਕ ਨੂੰ ਸਾਰਾ ਦਿਨ ਫਾਇਰਿੰਗ ਕਰਦੇ ਨੇ। ਦਰਬਾਰ ਸਾਹਿਬ ਤੇ ਅਕਾਲ ਰੈਸਟ ਹਾਊਸ ਤੇ ਅਕਾਲ ਤਖਤ ਤੇ ਪਹਿਲੀ ਤਰੀਕ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ ਤੇ ਪਹਿਲੀ ਤਰੀਕ ਨੂੰ ਹੀ ਬੱਬਰ ਖਾਲਸਾ ਦਾ ਇੱਕ ਸਿੰਘ ਮਹਿੰਗਾ ਸਿੰਘ ਹੈ ਉਹ ਸ਼ਹੀਦ ਹੁੰਦਾ ਉਸ ਫਾਇਰਿੰਗ ਦੇ ਵਿੱਚ। ਜਿਹੜੇ ਤੁਹਾਡੇ ਕੋਲੇ ਹਥਿਆਰ ਸੀ ਜਾਂ ਸੰਤਾਂ ਕੋਲੇ ਹਥਿਆਰ ਸੀ ਉਹ ਕਿਹੜੇ ਹਥਿਆਰ ਸੀ? ਕਿਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਸੀ? ਇੱਕ ਅਮਨੀਸ਼ਨ ਦਾ ਥੈਲਾ, ਇੱਕ ਥੌਮਸਨ ਗਨ, ਇੱਕ HE-36 ਗ੍ਰੇਨੇਡ ਹੁੰਦੇ ਸੀ। ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੰਗਤ ਸ਼ਹੀਦੀ ਪੁਰਬ ਦੇ ਉੱਪਰ ਨਤਮਸਤਕ ਹੋਣ ਗਈ ਸੀ ਤਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਫੌਜ ਦੇ ਵੱਲੋਂ ਕੋਈ ਕਾਲ ਦਿੱਤੀ ਜਾਂਦੀ, ਅਨਾਉਂਸਮੈਂਟ ਕੀਤੀ ਜਾਂਦੀ? ਕੋਈ ਸਾਡੇ ਕੰਨਾਂ 'ਚ ਕੋਈ ਆਵਾਜ਼ ਨਹੀਂ ਪਈ ਵੀ ਉਹਨਾਂ ਨੇ ਕੋਈ ਕਿਹਾ ਹੋਵੇ ਸੰਗਤ ਨੂੰ ਵੀ ਤੁਸੀਂ ਬਾਹਰ ਆ ਜਾਓ, ਜਾਂ ਖਾਰਕੂ ਸਿੰਘਾਂ ਨੂੰ ਕਿਹਾ ਹੋਵੇ ਤੁਸੀਂ ਹਥਿਆਰ ਸੁੱਟ ਕੇ ਬਾਹਰ ਆ ਜਾਓ। ਸਾਡੇ ਕੰਨਾਂ 'ਚ ਕੋਈ ਆਵਾਜ਼ ਨਹੀਂ ਪਈ। 4 ਤਰੀਕ ਨੂੰ 4:40 ਤੇ ਜਿਹੜਾ ਪਹਿਲਾ ਰੌਕਟ ਲਾਂਚਰ ਫਾਇਰ ਕੀਤਾ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਸਿੱਧਾ ਹੀ, ਉਦੋਂ ਅਸੀਂ ਦਰਸ਼ਨ ਡਿਊਟੀ ਦੇ ਗੇਟ ਦੇ ਸੱਜੇ ਪਾਸੇ ਬੈਠੇ ਸੀ। 4 ਤਰੀਕ ਸ਼ਾਮ ਨੂੰ ਜਦੋਂ ਮੈਂ ਗਿਆ ਅੰਦਰ ਅਕਾਲ ਤਖਤ ਦੇ ਉੱਪਰ ਤੇ ਉਦੋਂ ਸੰਤਾਂ ਦੇ ਸਾਹਮਣੇ ਢੇਰ ਲੱਗਿਆ ਹੋਇਆ ਸੀ ਖੰਡਿਆਂ ਦਾ ਤੇ ਉਹ ਮਤਲਬ ਜਿਹੜੇ ਖਾੜਕੂ ਆਉਂਦੇ ਸੀ ਉਹਨਾਂ ਦੇ ਕੋਲ ਉਹਨਾਂ ਨੂੰ ਖੰਡੇ ਦੇਈ ਜਾਂਦੇ ਸੀ ਤੇ ਉਹਨਾਂ ਨੂੰ ਇਹ ਕਹਿ ਰਹੇ ਸੀ ਵੀ ਸਿੰਘਾਂ ਨੂੰ ਕਹਿ ਦਿਓ ਕਿ ਕਿਸੇ ਨੇ ਹੱਥ ਨਹੀਂ ਖੜੇ ਕਰਨੇ, ਆਖਰੀ ਦਮ ਤੱਕ ਲੜਾਈ ਕਰਨੀ ਹੈ ਤੇ ਸ਼ਹੀਦੀ ਪਾਉਣੀ ਹੈ। 4:40 ਤੇ ਪਹਿਲਾ ਰੌਕਟ ਲਾਂਚਰ ਦਾ ਫਾਇਰ ਹੋਇਆ। ਉਸ ਤੋਂ ਬਾਅਦ 2 ਫਾਇਰ ਉਹਨਾਂ ਨੇ ਰੌਕਟ ਲਾਂਚਰ ਦੇ ਹੋਰ ਕੀਤੇ ਅਕਾਲ ਤਖਤ ਤੇ। 4 ਤਰੀਕ ਨੂੰ ਸਾਰਾ ਦਿਨ ਉਹ ਜਿਹੜੇ ਉੱਚੇ ਬੁੰਗੇ ਨੇ, ਬੁੰਗਿਆਂ ਤੇ ਦੂਰੋਂ ਤੋਪਾਂ ਦੇ ਫਾਇਰ ਕਰਦੇ ਸੀ। ਜਿਹੜੇ ਦਰਬਾਰ ਸਾਹਿਬ ਦੇ ਵਿੱਚ ਟੈਂਕ ਲਿਆਂਦੇ ਜਾਂਦੇ ਉਹ ਅੰਦਰ ਆਉਂਦੇ ਆ ਜਾਂ ਜਿੱਥੇ ਬਾਬਾ ਦੀਪ ਸਿੰਘ ਜੀ ਵਾਲਾ ਸਥਾਨ ਉੱਥੇ ਰਹਿ ਜਾਂਦੇ ਜਾਂ ਫਿਰ ਉਸ ਤੋਂ ਅੱਗੇ ਵੀ ਆਉਂਦੇ ਆ? ਨਹੀਂ, ਟੈਂਕ ਤਾਂ ਅੱਗੇ ਵੀ ਆਉਂਦੇ ਆ। ਬਾਬਾ ਦੀਪ ਸਿੰਘ ਦਾ ਜਿਹੜਾ ਥਾਂ ਹੈ ਉਸ ਤੋਂ ਪਹਿਲਾਂ ਵੀ 2 ਟੈਂਕ ਉੱਥੋਂ ਲੰਘ ਗਏ ਸੀ। ਇੱਕ ਟੈਂਕ ਉੱਥੇ ਰੁਕਿਆ ਮਤਲਬ ਇੱਕ ਗ੍ਰਨੇਡ ਹੁੰਦੇ ਸੀ, ਗਰਾਰੀ ਗ੍ਰਨੇਡ, ਜਿਹੜਾ ਟੋਕਾ ਹੁੰਦਾ ਨਾ ਦੇਸੀ ਜਿਹਾ ਟੋਕਾ, ਇਹਦੀ ਜਿਹੜੀ ਗਰਾਰੀ ਹੁੰਦੀ ਐਡੀ ਵੱਡੀ ਗਰਾਰੀ ਹੁੰਦੀ ਉਹਦੇ ਬਰੂਦ ਭਰ ਕੇ ਤੇ ਉਹਦਾ ਗ੍ਰਨੇਡ ਬਣਾਇਆ ਹੋਇਆ ਸੀ। ਉੱਥੇ ਕੋਈ ਸਿੰਘ ਸੀ, ਉਹਦੀਆਂ 2 ਬੱਚੀਆਂ ਸੀ ਤੇ ਉਹ ਵੀ ਮੁਕਾਬਲਾ ਕਰ ਰਿਹਾ ਸੀ। ਉਹਨੇ ਕਹਿੰਦੇ ਨੇ ਵੀ ਆਪਦੀ ਬੱਚੀ ਨੂੰ ਇੱਕ ਨੂੰ ਉਹ ਗ੍ਰਨੇਡ ਬੰਨ ਕੇ ਨਾਲ ਤੇ ਉਹ ਟੈਂਕ ਦੇ ਉੱਤੇ ਸੁੱਟਿਆ, 2-3 ਗ੍ਰਨੇਡ ਮੁੰਨ ਕੇ। ਉਹਦੀ ਬੱਚੀ ਵੀ ਸ਼ਹੀਦ ਹੋ ਗਈ ਤੇ ਨਾਲ ਮਤਲਬ ਉਹ ਜਿਹੜਾ ਟੈਂਕ ਉਹ ਵੀ ਉੱਥੇ ਰੁਕ ਗਿਆ। ਜਿਹੜੀ ਸਿੰਘਾਂ ਵੱਲੋਂ ਲੜਾਈ ਲੜੀ ਜਾਂਦੀ ਆ ਉਹ ਦਰਬਾਰ ਸਾਹਿਬ ਦੇ ਚੁਗਿਰਦੇ ਵਿੱਚ ਰਹਿ ਕੇ ਲੜੀ ਜਾਂਦੀ ਹੈ ਜਾਂ ਇਸ ਤੋਂ ਬਾਹਰ ਵੀ ਹੋਰਨਾਂ ਘਰਾਂ ਵਿੱਚ ਜਾ ਕੇ ਜਾਂ ਹੋਰਨਾਂ ਬਿਲਡਿੰਗਾਂ ਨੂੰ ਮੱਲ ਕੇ ਉੱਥੇ ਮੋਰਚੇ ਬਣਾ ਕੇ ਉੱਥੇ ਵੀ ਲੜੀ ਜਾਂਦੀ? ਮਤਲਬ ਜਿਹੜੀਆਂ ਲਾਗੇ ਦੀਆਂ ਜਿੰਨੀਆਂ ਬਿਲਡਿੰਗਾਂ ਸੀ ਅਕਾਲ ਤਖਤ ਦੇ ਦੁਆਲੇ, ਦਰਬਾਰ ਸਾਹਿਬ ਦੇ ਦੁਆਲੇ, ਸਾਰੀਆਂ ਦੇ ਮੋਰਚੇ ਸੀ ਤੇ ਦਰਬਾਰ ਸਾਹਿਬ ਦੇ ਦੁਆਲੇ ਤੇ ਅਕਾਲ ਤਖਤ ਦੇ ਦੁਆਲੇ ਦਾ ਬਹੁਤ ਜ਼ਿਆਦਾ ਮੋਰਚੇ ਸੀ। ਸੰਤਾਂ ਦੀ ਸ਼ਹਾਦਤ ਕਦੋਂ ਹੁੰਦੀ? ਸੰਤਾਂ ਦੀ ਸ਼ਹਾਦਤ 6 ਤਰੀਕ ਨੂੰ 9:30 ਵਜੇ ਹੁੰਦੀ। ਉਹਨਾਂ ਦੇ ਨਾਲ ਕੌਣ ਸ਼ਹੀਦ? ਭਾਈ ਅਮਰੀਕ ਸਿੰਘ ਉਹਨਾਂ ਦੇ ਨਾਲ ਸੀ, ਜੋਗਿੰਦਰ ਫੌਜੀ ਉਹਨਾਂ ਦੇ ਨਾਲ ਸੀ, ਬਖਸ਼ੀਸ਼ ਉਹਨਾਂ ਦੇ ਨਾਲ ਸੀ, ਗੁਰਮੁਖ ਸਿੰਘ ਗੜਵਈ ਉਹਨਾਂ ਦੇ ਨਾਲ ਸੀ। ਘੱਟ ਤੋਂ ਘੱਟ ਉਹਨਾਂ ਦੇ 25-30 ਸਿੰਘ ਸੀ ਜਿਹੜੇ ਉਹਨਾਂ ਦੇ ਨਾਲ ਨਿਕਲ ਕੇ ਆਏ ਨੇ ਜਿਨ੍ਹਾਂ ਨੇ ਕਿਹਾ ਹੋਇਆ ਸੀ ਸ਼ਹੀਦ ਹੋਣਾ। ਜਨਰਲ ਸ਼ਬੀਰ ਸਿੰਘ ਦੀ ਸ਼ਹਾਦਤ ਕਦੋਂ ਹੁੰਦੀ? ਜਨਰਲ ਸ਼ਬੀਰ ਸਿੰਘ ਦੀ ਸ਼ਹਾਦਤ 5 ਤਰੀਕ ਦੀ ਰਾਤ ਨੂੰ ਹੀ ਹੋ ਜਾਂਦੀ ਹੈ 12 ਵਜੇ। ਜੂਨ 1984 ਦਾ ਘੱਲੂਘਾਰਾ ਸਿੱਖ ਮਾਨਸਿਕਤਾ ਦੇ ਵਿੱਚ ਅਜਿਹੀ ਪੀੜ ਹੈ ਜਿਸ ਨੂੰ ਕਦੇ ਵਿਸਾਰਿਆ ਨਹੀਂ ਜਾ ਸਕਦਾ, ਉਸ ਪੀੜ ਨੂੰ ਭੁੱਲਿਆ ਨਹੀਂ ਜਾ ਸਕਦਾ। ਜਿਹੜੇ ਲੋਕਾਂ ਨੇ 1984 ਦੇ ਉਸ ਖੂਨੀ ਦਹਾਕੇ ਨੂੰ ਆਪਣੇ ਹੱਡਾਂ ਦੇ ਉੱਪਰ ਹੰਢਾਇਆ ਹੈ, ਆਪਣੀਆਂ ਅੱਖਾਂ ਦੇ ਨਾਲ ਤੱਕਿਆ ਹੈ, ਉਹ ਲੋਕ ਅੱਡ ਵੀ ਉਸ ਖੂਨੀ ਦਹਾਕੇ ਨੂੰ ਯਾਦ ਕਰਕੇ ਇੱਕ ਵਾਰ ਕਹਿ ਸਕਦੇ ਹਾਂ ਕਿ ਮਨ ਦੇ ਵਿੱਚ ਉਹਨਾਂ ਦੇ ਵੈਰਾਗ ਪੈਦਾ ਹੋ ਜਾਂਦਾ ਹੈ। ਤਾਂ ਸਾਡੇ ਨਾਲ ਡਾਕਟਰ ਭਗਵਾਨ ਸਿੰਘ ਨੇ ਜਿਹੜੇ ਜੂਨ 1984 ਘੱਲੂਘਾਰਾ ਦੇ ਚਸ਼ਮਦੀਦ ਗਵਾਹ ਨੇ, ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਉਸ ਸਮੁੱਚੇ ਵਰਤਾਰੇ ਨੂੰ ਤੱਕਿਆ ਹੈ ਕਿ ਕੁਝ ਦਰਬਾਰ ਸਾਹਿਬ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਭਾਰਤੀ ਹਕੂਮਤ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ। ਜਿਹੜੀ ਦਰਬਾਰ ਸਾਹਿਬ ਦੇ ਵਿੱਚ ਸੰਗਤ ਆਈ ਸੀ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਹੈ। ਤਾਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰ ਲੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਜੂਨ ਦੇ ਮਹੀਨੇ ਦੇ ਵਿੱਚ ਜਾਂਦੇ ਹੋ, ਦਰਬਾਰ ਸਾਹਿਬ ਦੇ ਵਿੱਚ ਕੀ ਜਾ ਕੇ ਤੱਕਦੇ ਹੋ? ਜੂਨ ਦੇ ਮਹੀਨੇ ਨਹੀਂ, ਮੈਂ ਇਸ ਮੂਵਮੈਂਟ ਨਾਲ ਤਾਂ ਜੁੜ ਗਿਆ ਸੀ 78 ਤੋਂ ਜਦੋਂ ਨਿਰੰਕਾਰੀ ਕਾਂਡ ਹੋਇਆ ਜੀ। ਉਸ ਤੋਂ ਬਾਅਦ ਮੈਂ ਇੱਥੇ ਪੰਜਾਬ ਯੂਨੀਵਰਸਿਟੀ 'ਚ ਰਿਸਰਚ ਫੈਲੋ ਸੀ। ਗੁਰੂ ਨਾਨਕ ਸਿੱਖ ਸਟੱਡੀਜ਼ ਮੇਰਾ ਡਿਪਾਰਟਮੈਂਟ ਸੀ ਅਤੇ ਇੱਥੇ ਮੁੰਡਿਆਂ ਨੇ ਯੰਗ ਜਿਹੜੇ ਮੁੰਡੇ ਸੀ ਉਹਨਾਂ ਨੇ 78 ਤੋਂ ਬਾਅਦ ਪੰਥਕ ਸਰਗਰਮੀਆਂ ਸ਼ੁਰੂ ਕਰਤੀਆਂ ਸੀ। ਇੱਥੇ ਉਦੋਂ ਦਲ ਖਾਲਸਾ ਦੀ ਸਥਾਪਨਾ ਹੋਈ ਸੀ ਚੰਡੀਗੜ੍ਹ 'ਚ 78 ਵਾਲੇ ਸਾਕੇ ਤੋਂ ਬਾਅਦ। ਉਹ ਦਲ ਖਾਲਸਾ ਵਾਲੇ ਜਿਹੜੇ ਮੁੰਡੇ ਸੀ ਉਹ ਸਾਰੇ ਮੇਰੇ ਕੋਲ ਯੂਨੀਵਰਸਿਟੀ 'ਚ ਆਉਂਦੇ ਜਾਂਦੇ ਰਹਿੰਦੇ ਸੀ। ਗਜਿੰਦਰ ਸਿੰਘ, ਹਰਸਿਮਰਨ ਸਿੰਘ, ਮਨਮੋਹਨ ਸਿੰਘ, ਜਿੰਨੇ ਵੀ ਇਹ ਮੁੰਡੇ ਸੀ। ਤੋ ਇਹਨਾਂ ਨੇ ਮੈਨੂੰ ਆਪਦੇ ਨਾਲ ਜੋੜ ਰਿਹਾ ਜਿੰਨੀ ਮੇਰੇ ਕੋਲੋਂ ਹੋ ਸਕਦੀ ਸੀ।
ਮੈਂ ਇਹਨਾਂ ਦੀ ਮਦਦ ਵੀ ਕਰਦਾ ਸੀ, ਲਿਖਣ ਪੜ੍ਹਨ ਦਾ ਕੰਮ ਵੀ ਕਰਦਾ ਰਿਹਾ ਮੈਂ। ਉਸ ਤੋਂ ਬਾਅਦ ਫਿਰ SIT ਦਾ ਟਾਈਮ ਆ ਗਿਆ, 81 ਦਾ ਟਾਈਮ ਆ ਗਿਆ। 81 ਦੇ ਫਿਰ ਸੰਤ ਜਰਨੈਲ ਸਿੰਘ ਹੋਰਾਂ ਨੇ ਮਤਲਬ ਐਜ਼ ਲੀਡਰ ਉੱਭਰ ਗਏ ਸੰਤ ਜਰਨੈਲ ਸਿੰਘ ਹੋਰੀ, ਕਿਉਂਕਿ ਜਦੋਂ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਉਦੋਂ ਮੈਨੂੰ ਯਾਦ ਹੈ ਜੇ ਵੀ ਕਿ ਦਲ ਖਾਲਸੇ ਵਾਲਿਆਂ ਨੇ 22 ਸੈਕਟਰ ਤੋਂ ਲੈ ਕੇ 17 ਸੈਕਟਰ ਤੱਕ ਇੱਕ ਰੋਸ ਮਾਰਚ ਕੱਢਿਆ ਸੀ, ਕੈਂਡਲ ਮਾਰਚ, ਨਹੀਂ ਮਿਸਾਲਾਂ ਦੇ ਨਾਲ ਮਾਰਚ ਕੱਢਿਆ ਸੀ। ਅਤੇ ਉਹਦੇ ਵਿੱਚ ਇਹੀ ਮਤਲਬ ਨਾਅਰਾ ਲਾਉਂਦੇ ਸੀ ਕਿ ਭਿੰਡਰਾਂਵਾਲੇ ਦੀ ਗ੍ਰਿਫਤਾਰੀ, ਖਾਲਿਸਤਾਨ ਦੀ ਤਿਆਰੀ, ਅਤੇ ਭਿੰਡਰਾਂਵਾਲਾ ਮਤਲਬ ਐਜ਼ ਲੀਡਰ ਭਿੰਡਰਾਂਵਾਲਾ ਉੱਭਰ ਗਿਆ, ਇਸ ਤਰ੍ਹਾਂ ਦਾ ਵੀ ਇੱਕ ਨਾਅਰਾ ਲਾਉਂਦੇ ਸੀ, ਕੋਈ ਭਿੰਡਰਾਂਵਾਲੇ ਨੂੰ ਜੇ ਗ੍ਰਿਫਤਾਰ ਕਰੋਗੇ ਤਾਂ ਉਹ ਲੀਡਰ ਬਣੇਗਾ। ਡਾਕਟਰ ਸਾਹਿਬ, ਜਿਹੜੇ ਨੌਜਵਾਨਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਦਲ ਖਾਲਸਾ ਜਥੇਬੰਦੀ ਨੂੰ ਹੋਂਦ ਵਿੱਚ ਲੈ ਕੇ ਆਉਂਦੇ ਆ, ਉਹ ਸੰਤਾਂ ਦੇ ਕਿੰਨਾ ਕੁ ਨੇੜੇ ਸੀਗੇ? ਸੰਤਾਂ ਦੇ ਕਾਫੀ ਨੇੜੇ ਸੀ। ਗਜਿੰਦਰ ਸਿੰਘ ਤਾਂ ਅੰਮ੍ਰਿਤਸਰ ਰਿਹਾ ਬਾਅਦ ਵਿੱਚ ਕਾਫੀ ਚਿਰ, ਅਤੇ ਮਨਮੋਹਨ ਸਿੰਘ ਵੀ, ਅਤੇ ਇੱਕ ਰੁਪਿੰਦਰ ਨਗਾਰੀ ਹੁੰਦਾ ਸੀ, ਮਿਲਦੇ ਰਹਿੰਦੇ ਸੀ ਸੰਤਾਂ ਨੂੰ। ਪਰ ਜਿਸ ਤਰ੍ਹਾਂ ਇਹਨਾਂ ਦੀ ਜਥੇਬੰਦੀ ਦੇ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਵੀ ਇਹ ਸੰਤਾਂ ਦੇ ਨਾਲ ਇੰਨੇ ਨੇੜੇ ਨਹੀਂ ਸੀ ਜਿੰਨੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇੜੇ ਸੀ, ਕਿਉਂਕਿ ਉਹ ਤਾਂ ਬਣਾਈ ਸੰਤਾਂ ਨੇ ਸੀ ਜੀ, ਖੜੀ ਸੰਤਾਂ ਨੇ ਕੀਤੀ, ਇਸ ਵਾਸਤੇ ਉਹ ਜ਼ਿਆਦਾ ਨੇੜੇ ਸੀ। ਇਹ ਇੰਨੇ ਨੇੜੇ ਨਹੀਂ ਸਨ, ਪਰ ਸੋਚ ਦੇ ਤੌਰ 'ਤੇ ਨੇੜੇ ਸਨ। ਇਹਨਾਂ ਦੀ ਸੋਚ ਵੀ ਉਹੀ ਸੀ, ਸੰਤਾਂ ਦੀ ਸੋਚ ਵੀ ਉਹੀ ਸੀ। ਸੋਚ ਦੇ ਤੌਰ 'ਤੇ ਬੱਬਰ ਖਾਲਸਾ ਵੀ ਸੰਤਾਂ ਦੇ ਨਾਲ ਸਨ, ਪਰ ਵੈਸੇ ਉਹ ਸੰਤਾਂ ਦੇ ਇੰਨੇ ਨੇੜੇ ਨਹੀਂ ਸੀ ਜਿੰਨੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੀ। ਮਤਲਬ ਸੋਚ ਦੇ ਤੌਰ 'ਤੇ ਨਾਲ ਸਨ, ਪਰ ਉਂਝ ਨਾਲ ਨਹੀਂ ਸਨ। ਜਿਸ ਤਰ੍ਹਾਂ ਇਕੱਠੇ ਹੋ ਕੇ ਲੜਨ ਵਾਲੀ ਜਿਹੜੀ ਗੱਲ ਹੈ, ਉਹ ਫੈਡਰੇਸ਼ਨ ਹੀ ਉਹਨਾਂ ਦੇ ਨਾਲ ਸੀ ਜ਼ਿਆਦਾ। ਦੂਜੀਆਂ ਜਿਹੜੀਆਂ ਜਥੇਬੰਦੀਆਂ ਉਹ ਸੋਚ ਦੇ ਤੌਰ 'ਤੇ ਨਾਲ ਸਨ, ਅਤੇ ਬਾਕੀ ਕੰਮ ਆਪੋ ਆਪਣੇ ਕਰੀ ਜਾਂਦੀਆਂ ਸੀ। ਜੇ ਆਪਾਂ ਘੱਲੂਘਾਰੇ ਦੀ ਜੂਨ ਦੇ ਮਹੀਨੇ ਦੇ ਵਿੱਚ 1984 ਦੇ ਵਿੱਚ ਜਿਹੜਾ ਵਾਪਰਦਾ ਹੈ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੁੰਦਾ ਹੈ, ਤਾਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਭਾਰਤੀ ਹਕੂਮਤ ਦੇ ਵੱਲੋਂ ਇਸ ਤਰੀਕੇ ਦੇ ਨਾਲ ਗੋਲੀਬਾਰੀ ਕੀਤੀ ਜਾਂਦੀ ਹੈ ਜਾਂ ਉੱਥੇ ਸਮੁੱਚਾ ਬਰਤਾਂਤ ਵਾਪਰਦਾ ਹੈ, ਤਾਂ ਉਸ ਜਿਹੜੇ ਵਾਪਰ ਹੈ ਬਰਤਾਂਤ ਨੂੰ ਤੁਸੀਂ ਦੇਖਦੇ ਹੋ? ਫਿਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਮੇਰੇ ਭਾਈ ਅਮਰੀਕ ਸਿੰਘ ਹੋਰਾਂ ਨਾਲ ਬਾਅਦ 'ਚ ਹੋਈ ਹੈ। ਫਿਰ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇੱਥੇ ਖੜੀ ਕੀਤੀ ਚੰਡੀਗੜ੍ਹ ਦੇ ਵਿੱਚ। ਮੇਰੀ ਉਹਨਾਂ ਨੇ ਡਿਊਟੀ ਲਾਈ ਵੀ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਵਿੰਗ ਹੈ ਉੱਥੇ ਖੜਾ ਕਰਨਾ ਹੈ। ਉਸ ਤੋਂ ਬਾਅਦ ਐਕਟੀਵਿਟੀਜ਼ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਜਿੰਨੀਆਂ ਹੁੰਦੀਆਂ ਸੀ ਉਹ ਸਾਰੀਆਂ ਮੇਰੇ ਕਮਰੇ 'ਚ, 1 ਨੰਬਰ ਦੇ ਹੋਸਟਲ ਦੇ ਕਮਰੇ 'ਚ ਹੁੰਦੀਆਂ ਸੀ। ਐਸਾ ਮੈਂ ਉੱਥੇ ਜਾਣ ਲੱਗ ਗਿਆ। ਜਾਣ ਤੋਂ ਬਾਅਦ ਫਿਰ ਸੰਤਾਂ ਦੇ ਨਾਲ ਵੀ ਮਤਲਬ ਹੋ ਗਏ, ਗੱਲਬਾਤ ਹੋਣੀ ਸ਼ੁਰੂ ਹੋ ਗਈ, ਭਾਈ ਅਮਰੀਕ ਸਿੰਘ ਦੇ ਨਾਲ ਅਤੇ ਹਰਮਿੰਦਰ ਸੰਧੂ ਦੇ ਨਾਲ। ਉਸ ਤੋਂ ਬਾਅਦ ਇਹ ਹੋਇਆ ਵੀ ਇੱਥੇ ਪਾਬੰਦੀ ਲੱਗ ਗਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਮਾਰਚ 1984 'ਚ। ਇਹ ਚੰਡੀਗੜ੍ਹ ਦੇ ਵਿੱਚ ਸਾਰੇ ਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਤੇ ਆਲ ਇੰਡੀਆ 'ਚ ਪਾਬੰਦੀ ਲੱਗ ਗਈ ਮਾਰਚ 1984 'ਚ। ਉਹਦੇ ਕਾਰਨ ਕੋਈ ਵੀ ਹੋ ਸਕਦੇ ਨੇ। ਕਾਰਨ ਇਹ ਸੀ ਵੀ ਮਤਲਬ ਜਿਹੜਾ ਸਿੱਖ ਨੌਜਵਾਨ ਹੈ ਉਹ ਉੱਭਰ ਕੇ ਸਾਹਮਣੇ ਆ ਰਿਹਾ, ਨਿਰੰਕਾਰੀਆਂ ਨੇ ਜਿਹੜਾ ਕਾਂਡ ਕੀਤਾ ਜਾਂ ਡੇਰੇਦਾਰ ਨੇ ਜਿਹੜੇ ਉਹਨਾਂ ਦੇ ਖਿਲਾਫ ਖੜੇ ਹੋ ਰਹੇ ਨੇ। ਅਤੇ ਸੰਤ ਜਰਨੈਲ ਸਿੰਘ ਹੋਰਾਂ ਨੇ ਮੋਰਚਾ ਲਾਇਆ ਸੀ, ਉਦੋਂ ਭਾਈ ਅਮਰੀਕ ਸਿੰਘ ਨੂੰ ਫੜ ਲਿਆ ਇਹਨਾਂ ਨੇ, ਗੁਰਦਾਸਪੁਰ ਜੇਲ੍ਹ ਭੇਜ ਦਿੱਤਾ, ਬਾਬੇ ਸਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਨੂੰ। ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਹੋਰਾਂ ਨੇ ਮੋਰਚਾ ਲਾਤਾ ਅਕਾਲ ਤਖ਼ਤ ਤੋਂ 50 ਬੰਦੇ ਰੋਜ਼ ਭੇਜਣ ਦਾ। ਉਸ ਤੋਂ ਪਹਿਲਾਂ ਅਸੀਂ ਸੰਤ ਜਰਨੈਲ ਸਿੰਘ ਜਦੋਂ ਮਿਲੇ ਹਾਂ, ਮੈਂ ਅਤੇ ਡਾਕਟਰ ਪ੍ਰਿਤਪਾਲ ਅਤੇ ਬਲਦੇਵ ਸਿੰਘ ਸੋਤਾ, ਅਸੀਂ ਗਏ ਸੀ ਉਹਨਾਂ ਨੂੰ ਚੌਕ ਮੈਂ ਤੇ ਇਸ ਵਾਸਤੇ ਮਿਲ ਕੇ ਆਪਾਂ ਅੰਗਰੇਜ਼ੀ ਦਾ ਅਖਬਾਰ ਇੱਕ ਚੰਡੀਗੜ੍ਹ ਤੋਂ ਕੱਢੀਏ, ਕਿਉਂਕਿ ਅਖਬਾਰ ਦੀ ਬਹੁਤ ਲੋੜ ਹੈ ਅਤੇ ਅੰਗਰੇਜ਼ੀ ਦਾ ਅਖਬਾਰ ਕੋਈ ਨਹੀਂ। ਸੰਤਾਂ ਨੇ ਕਿਹਾ ਵੀ ਠੀਕ ਹੈ, ਤੁਸੀਂ ਸੰਤ ਕਰਤਾਰ ਸਿੰਘ ਦੀ ਬਰਸੀ ਮੈਂ ਮਨਾ ਲਵਾਂ, ਭਾਦਰੋਂ 'ਚ ਹੁੰਦੀ ਉਹ ਬਰਸੀ। ਉਸ ਤੋਂ ਬਾਅਦ ਤੁਸੀਂ ਆ ਕੇ ਮੇਰੇ ਕੋਲ ਪੈਸੇ ਲੈ ਦਿਓ ਅਤੇ ਤੁਸੀਂ ਉੱਥੇ ਜਾ ਕੇ ਜਗ੍ਹਾ ਦੇਖੋ, ਅੰਗਰੇਜ਼ੀ ਦਾ ਅਖਬਾਰ ਕੱਢਣਾ ਬਹੁਤ ਜ਼ਰੂਰੀ ਹੈ। ਇੱਥੋਂ ਸ਼ੁਰੂ ਹੋਈ ਜਿਹੜੀ ਸਾਡੀ ਸੰਤਾਂ ਦੇ ਨਾਲ ਨੇੜਤਾ। ਉਸ ਤੋਂ ਬਾਅਦ ਭਾਈ ਅਮਰੀਕ ਸਿੰਘ ਉੱਧਰ ਨਹੀਂ ਫੜੇ ਜਾਂਦੇ ਆ ਜਿੱਦਾਂ ਸੰਤਾਂ ਨੇ ਇਹ ਗੱਲ ਕਹੀ ਸਾਨੂੰ। ਉਹ ਜਦੋਂ ਫੜੇ ਜਾਂਦੇ ਭਾਈ ਅਮਰੀਕ ਸਿੰਘ, ਫਿਰ ਇਹਨਾਂ ਨੇ ਜਾ ਕੇ ਉਹਦੇ ਮੋਰਚਾ ਲਾ ਦਿੱਤਾ। ਮੋਰਚੇ ਤੋਂ ਬਾਅਦ ਜਦੋਂ ਫਿਰ ਅਸੀਂ ਇਹਨਾਂ ਨੂੰ ਮਿਲੇ ਅਤੇ ਉਹ ਕਹਿਣ ਲੱਗੇ ਵੀ ਹੁਣ ਤਾਂ ਹਾਲਾਤ ਹੋਰ ਬਦਲਦੇ ਜਾਂਦੇ ਆ ਅਤੇ ਸ਼ਾਇਦ ਆਪਾਂ ਨੂੰ ਹਥਿਆਰ ਲੈਣੇ ਪੈਣ। 2 ਕਰੋੜ ਰੁਪਈਆ ਜਿਹੜਾ ਤੁਹਾਨੂੰ ਅਖਬਾਰ ਵਾਸਤੇ ਦੇਣਾ ਸੀ, ਉਹ ਸ਼ਾਇਦ ਆਪਾਂ ਨੂੰ ਹੁਣ ਹਥਿਆਰਾਂ ਵਾਸਤੇ ਲਾਉਣਾ ਪਿਆ। ਅਤੇ ਅਸੀਂ ਕਿਹਾ ਵੀ ਠੀਕ ਹੈ, ਜੇ ਤੁਸੀਂ ਹਥਿਆਰਾਂ ਦੀ ਲੜਾਈ ਲੜਨੀ ਹੈ ਅਤੇ ਅਸੀਂ ਅਖਬਾਰ ਵਾਸਤੇ ਤੁਹਾਡੇ ਕੋਲ ਗਏ ਸੀ, ਅਸੀਂ ਹਥਿਆਰਾਂ ਦੀ ਲੜਾਈ ਦੇ ਵਿੱਚ ਤੁਹਾਡੇ ਨਾਲ ਲੜਾਂਗੇ। ਇਸ ਤਰ੍ਹਾਂ ਦੀ ਗੱਲਬਾਤ ਮਤਲਬ ਹੋਈ। ਉਸ ਤੋਂ ਬਾਅਦ ਫਿਰ ਫੈਡਰੇਸ਼ਨ ਦੀਆਂ ਐਕਟੀਵਿਟੀਜ਼ ਚੱਲਦੀਆਂ ਰਹੀਆਂ, ਚੱਲਦੀਆਂ। ਫਿਰ ਫੈਡਰੇਸ਼ਨ 'ਤੇ ਪਾਬੰਦੀ ਲੱਗ ਗਈ ਮਾਰਚ ਦੇ ਵਿੱਚ। ਪਾਬੰਦੀ ਇਸ ਵਾਸਤੇ ਲੱਗੀ ਕਿਉਂਕਿ ਮੁੰਡੇ ਚਾਹੁੰਦੇ ਨਹੀਂ ਸੀ ਵੀ ਇਹ ਮਤਲਬ ਇਮਤਿਹਾਨ ਕਰਾਏ ਜਾਣ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਜਿੰਨਾ ਚਿਰ ਸਿੱਖਾਂ ਦੀਆਂ ਡਿਮਾਂਡਾਂ ਮੰਨੀਆਂ ਨਹੀਂ ਜਾਂਦੀਆਂ। ਅਤੇ ਸਰਕਾਰ ਕਹਿੰਦੀ ਸੀ ਵੀ ਅਸੀਂ ਕਰਾਵਾਂਗੇ ਇਸ ਵਾਸਤੇ। ਮਾਰ ਮਰਾਈ ਤਾਂ ਸ਼ੁਰੂ ਹੀ ਸੀ। ਉਸ ਤੋਂ ਬਾਅਦ ਇਹਨਾਂ ਨੇ ਪਾਬੰਦੀ ਲਾ ਦਿੱਤੀ। ਜਦੋਂ 20-22 ਸਟੇਸ਼ਨ ਇੱਕੇ ਰਾਤ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨਾਂ ਨੇ ਸਾੜ ਤੇ
ਉਸ ਤੋਂ ਬਾਅਦ ਫਿਰ ਸੈਂਟਰਲ ਗੌਰਮੈਂਟ ਨੇ ਪਾਬੰਦੀ ਲਾਤੀ ਪਾਰਲੀਮੈਂਟ 'ਚ। ਡਾਕਟਰ ਸਾਹਿਬ ਸਿੱਧੇ ਰੂਪ ਦੇ ਵਿੱਚ ਜਾਈਏ ਤਾਂ ਸੰਗਤਾਂ ਦੇ ਮਨਾਂ ਦੇ ਵਿੱਚ ਉਤਸੁਕਤਾ ਹੁੰਦੀ ਹੈ ਕਿ ਜਿਹੜੇ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਉਹ ਜਿਹੜਾ ਖੂਨੀ ਦਹਾਕਾ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਉਹਨਾਂ ਦੇ ਕੋਲੋਂ ਜਾਣਕਾਰੀ ਲਈ ਜਾਵੇ। ਤਾਂ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹੁੰਦੇ ਹੋ, ਜਦੋਂ ਭਾਰਤੀ ਫੌਜ ਵੱਲੋਂ ਉੱਥੇ ਖੂਨੀ ਦਹਾਕੇ ਦਾ ਇੱਕ ਬਰਤਾਂਤ ਵਾਪਰਦਾ ਹੈ, ਤਾਂ ਉਸ ਬਰਤਾਂਤ ਦੇ ਵਿੱਚ ਤੁਸੀਂ ਕੀ ਤੱਕਦੇ ਹੋ? ਹਾਂ, ਮੈਂ ਇਹੀ ਤੁਹਾਨੂੰ ਕਹਿ ਰਿਹਾ ਸੀ, ਮੈਂ ਜਦੋਂ ਟ੍ਰੇਨ 'ਤੇ ਪਾਬੰਦੀ ਲੱਗਦੀ ਫਿਰ ਮੈਂ ਅੰਮ੍ਰਿਤਸਰ ਚਲਾ ਜਾਣਾ। ਮੈਨੂੰ ਭਾਈ ਅਮਰੀਕ ਸਿੰਘ ਹੋਰੀ ਕਹਿੰਦੇ ਨੇ ਤੁਹਾਨੂੰ ਇੱਥੇ ਪੁਲਿਸ ਨੇ ਫੜ ਲੈਣਾ, ਤੁਸੀਂ ਅੰਮ੍ਰਿਤਸਰ ਆ ਜਾਓ ਜੀ। ਉਸ ਤੋਂ ਬਾਅਦ ਫਿਰ ਅਪ੍ਰੈਲ ਮਈ 2 ਮਹੀਨੇ ਮੈਂ ਲਗਾਤਾਰ ਉੱਥੇ ਰਹਿਣਾ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ। ਉੱਥੇ ਸੰਤ ਜਰਨੈਲ ਸਿੰਘ, ਜਨਰਲ ਸ਼ਬੀਕ ਸਿੰਘ, ਭਾਈ ਅਮਰੀਕ ਸਿੰਘ, ਹਰਮਿੰਦਰ ਸੰਧੂ, ਹੋਰ ਜਿੰਨੇ ਵੀ ਫੈਡਰੇਸ਼ਨ ਦੇ ਕਾਰਕੁਨ ਸਨ ਜਾਂ ਬੱਬਰ ਖਾਲਸਾ ਦੇ ਬੰਦੇ ਵੀ ਉੱਥੇ ਰਹਿੰਦੇ ਸਨ। ਅਕਾਲ ਫੈਡਰੇਸ਼ਨ ਵਾਲੇ ਧਾਮੀ ਹੋਰੀ ਵੀ ਇੱਥੇ ਹੁੰਦੇ ਸਨ। ਬਲਬੀਰ ਸਿੰਘ ਸੰਧੂ ਜਿਹੜਾ ਮਤਲਬ ਖਾਲਿਸਤਾਨ ਦਾ ਜਿਹੜਾ ਜਨਰਲ ਸੈਕਟਰੀ ਸੀ, ਇਹਦਾ ਜਗਜੀਤ ਸਿੰਘ ਚੌਹਾਨ ਦਾ, ਉਹ ਵੀ ਉੱਥੇ ਹੁੰਦਾ ਸੀ। ਇਹਨਾਂ ਸਾਰਿਆਂ ਦੇ ਨਾਲ ਮਤਲਬ ਮੇਰੀ ਮੁਲਾਕਾਤ ਹੈ ਜਿਹੜੀ ਉਹ 2 ਮਹੀਨੇ ਮਤਲਬ ਅਪ੍ਰੈਲ ਅਤੇ ਮਈ 2 ਮਹੀਨਿਆਂ 'ਚ ਮੇਰੀ ਮੁਲਾਕਾਤ ਹੁੰਦੀ ਹੈ। ਉੱਥੇ ਮਾਹੌਲ ਇਸ ਤਰ੍ਹਾਂ ਦਾ ਸੀ ਵੀ ਬੜਾ ਮਤਲਬ ਖਾੜਕੂ ਟਾਈਪ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਸਾਰੇ ਇਹ ਐਕਸਪੈਕਟ ਕਰਦੇ ਸੀ ਵੀ ਕਿਸੇ ਵੇਲੇ ਵੀ ਦਰਬਾਰ ਸਾਹਿਬ 'ਤੇ ਆਰਮੀ ਅਟੈਕ ਹੋ ਸਕਦਾ। ਉਹ ਆਰਮੀ ਅਟੈਕ ਦੀ ਤਿਆਰੀ ਸਾਰੇ ਕਰਦੇ ਹੁੰਦੇ ਸੀ। ਜਿਹੜੇ ਪੰਥ ਦੇ ਖਿਲਾਫ ਜਿਹੜੇ ਗੱਲਾਂ ਕਰਦੇ ਸੀ ਜਾਂ ਬਿਆਨ ਦਿੰਦੇ ਸੀ, ਉਹਨਾਂ ਨੂੰ ਸੋਧਣ ਵਾਸਤੇ ਵੀ ਉੱਥੋਂ ਹੀ ਮੁੰਡੇ ਆਉਂਦੇ ਸੀ ਅਤੇ ਉਹ ਸੋਧ ਕੇ ਫਿਰ ਵਾਪਸ ਉੱਥੇ ਚਲੇ ਜਾਂਦੇ ਸੀ। ਫੈਡਰੇਸ਼ਨ ਦੇ ਜਿੰਨੇ ਯੂਨਿਟ ਸਨ, ਹਰ ਇੱਕ ਜ਼ਿਲ੍ਹੇ ਦੇ ਯੂਨਿਟ ਨੂੰ ਕੁਛ ਮਤਲਬ ਲੋੜੀਂਦੇ ਹਥਿਆਰ ਵੀ ਦਿੱਤੇ ਜਾਂਦੇ ਸੀ ਅਤੇ ਮਾਇਕ ਸਹਾਇਤਾ ਵੀ ਦਿੱਤੀ ਜਾਂਦੀ ਸੀ, ਤੁਸੀਂ ਜਾ ਕੇ ਆਪਣੇ ਆਪਣੇ ਹਲਕੇ 'ਚ ਕੰਮ ਕਰੋ। ਅਤੇ ਉਹ ਫੈਡਰੇਸ਼ਨ ਦਾ ਮਤਲਬ ਉਭਾਰ ਇੰਨਾ ਜ਼ਿਆਦਾ ਆ ਗਿਆ ਸੀ ਵੀ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਜਿੱਦਾਂ ਸਿੱਖ ਨੌਜਵਾਨਾਂ ਦੇ ਵਿੱਚ ਬੜਾ ਵੱਡਾ ਉਭਾਰ ਆ ਗਿਆ ਅਤੇ ਹੁਣ ਕੁਝ ਨਾ ਕੁਝ ਮਤਲਬ ਸਿੱਖਾਂ ਨਾਲ ਜਿਹੜੇ ਧੋਖੇ ਹੋਏ ਨੇ ਉਹਨਾਂ ਦਾ ਕੋਈ ਨਾ ਕੋਈ ਮਤਲਬ ਬੰਨ੍ਹ ਨੂੰ ਜਿਹੜਾ ਬੰਨ੍ਹਿਆ ਜਾਊਗਾ ਅਤੇ ਕੋਈ ਨਾ ਕੋਈ ਸਿੱਟਾ ਇਹਦੇ 'ਚੋਂ ਨਿਕਲੂਗਾ। ਇਹ ਸਾਰਾ ਕੁਝ ਮੈਂ ਦੇਖਦਾ ਸੀ। ਜਨਰਲ ਸ਼ਵੇਕ ਸਿੰਘ ਹੋਰਾਂ ਨਾਲ ਸਾਡੀ ਰੋਜ਼ ਹੀ ਮੁਲਾਕਾਤ ਹੁੰਦੀ ਸੀ, ਕਿਉਂਕਿ ਮੈਂ ਅਤੇ ਪ੍ਰਿੰਸੀਪਲ ਮਹਿੰਦਰ ਸਿੰਘ ਧਾਰੀਵਾਲ ਅਤੇ ਚਰਨਜੀਤ ਤਲਵੰਡੀ ਅਸੀਂ ਤਿੰਨੇ 6 ਨੰਬਰ ਕਮਰੇ 'ਚ ਹੁੰਦੇ ਸੀ ਕਾਰ ਰੈਸਟ ਹਾਊਸ 'ਚ, ਅਤੇ ਜਨਰਲ ਸ਼ਵੇਕ ਸਿੰਘ ਅਤੇ ਉਹਨਾਂ ਦੀ ਵਾਈਫ ਜਾਂ ਉਹਨਾਂ ਦੀ ਕਦੇ ਕਦੇ ਮਦਰ ਆ ਜਾਂਦੇ ਸੀ, ਉਹ 9 ਨੰਬਰ ਕਮਰੇ 'ਚ ਹੁੰਦੇ ਸੀ। ਅਤੇ ਜਨਰਲ ਸ਼ਵੇਕ ਸਿੰਘ ਨਾਲ ਸਾਡੀ ਰੋਜ਼ ਹੀ ਤਕਰੀਬਨ ਰਾਤ ਨੂੰ ਮੁਲਾਕਾਤ ਹੁੰਦੀ ਸੀ। ਉਹਨਾਂ ਦੇ ਜਿਹੜੇ ਬੰਗਲਾਦੇਸ਼ ਦੇ ਤਜਰਬੇ ਸਨ, ਜਿਹੜੇ ਹੋਰ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਸਨ, ਉਹ ਸਾਰੇ ਸਾਡੇ ਨਾਲ ਸਾਂਝੇ ਕਰਦੇ ਹੁੰਦੇ ਸੀ। ਉਹ ਇਹ ਵੀ ਰਣਨੀਤੀ ਵੀ ਦੱਸਦੇ ਹੁੰਦੇ ਸੀ ਅੱਗੇ ਆਪਾਂ ਨੂੰ ਸਿੱਖਾਂ ਨੂੰ ਕੀ ਕਰਨਾ ਚਾਹੀਦਾ। ਤਾਂ ਕਈ ਵਾਰਾਂ ਤੋਂ ਇਹ ਕਹਿੰਦੇ ਹੁੰਦੇ ਸੀ ਆਪਣਾ ਹੁਣ ਇੰਨਾ ਦਬਦਬਾ ਹੋ ਗਿਆ ਵੀ ਆਪਾਂ 18ਵੀਂ ਸਦੀ ਵਾਂਗੂ ਜਿਸ ਤਰ੍ਹਾਂ ਰਾਖੀ ਸਿਸਟਮ ਸਿੱਖ ਚਲਾਉਂਦੇ ਸੀ, ਕੋਈ ਰਾਖੀ ਸਿਸਟਮ ਮਤਲਬ ਇੱਕ ਕਿਸਮ ਦਾ ਵਸੂਲ ਕਰਦੇ ਸੀ, ਉਸੇ ਦੇ ਰਾਖੀ ਸਿਸਟਮ ਆਪਾਂ ਨੂੰ ਫਿਰ ਲਾਗੂ ਕਰ ਦੇਣਾ ਚਾਹੀਦਾ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੰਤ ਜਰਨੈਲ ਸਿੰਘ ਨੇ ਜਿਹੜੇ ਉਹ ਉਹਨਾਂ ਦਿਨਾਂ 'ਚ ਅਕਾਲ ਰੈਸਟ ਹਾਊਸ ਅਕਾਲ ਤਖਤ ਤੱਕ ਪਹੁੰਚ ਗਏ ਸੀ। ਪਹਿਲਾਂ ਉਹ ਗੁਰੂ ਨਾਨਕ ਨਿਵਾਸ ਹੁੰਦੇ ਸੀ 47 ਨੰਬਰ ਕਮਰੇ 'ਚ, ਉੱਥੇ ਮੈਂ ਉਹਨਾਂ ਨੂੰ ਬਹੁਤ ਮਿਲਦਾ ਰਿਹਾ 47 ਨੰਬਰ ਕਮਰੇ 'ਚ ਵੀ। ਫਿਰ ਜਦੋਂ ਉਹ ਅਕਾਲ ਤਖਤ 'ਤੇ ਚਲੇ ਗਏ, ਅਕਾਲ ਤਖਤ 'ਤੇ ਜਾਣ ਦਾ ਉਹਨਾਂ ਦਾ ਕਾਰਨ ਇਹ ਬਣਿਆ ਵੀ ਕੋਈ ਆਪਸ ਦੇ ਵਿੱਚ ਖਿੱਚੋਤਾਣ ਸ਼ੁਰੂ ਹੋ ਗਈ ਇਹਨਾਂ ਦੀਆਂ ਦੋ ਖਾੜਕੂ ਜਥੇਬੰਦੀਆਂ ਦੀ। ਉੱਥੇ ਬੱਬਰ ਖਾਲਸਾ ਰਹਿੰਦੇ ਹੁੰਦੇ ਸੀ, ਉੱਥੇ ਹੀ ਸੰਤਾਂ ਦੇ ਟਕਸਾਲ ਦੇ ਬੰਦੇ ਰਹਿੰਦੇ ਸੀ, ਉੱਥੇ ਹੀ ਫੈਡਰੇਸ਼ਨ ਦੇ ਮੁੰਡੇ ਰਹਿੰਦੇ ਸੀ ਗੁਰੂ ਨਾਨਕ ਨਿਵਾਸ 'ਚ। ਤਾਂ ਇਹਨਾਂ ਦੇ ਆਪਸ ਦੇ ਵਿੱਚ ਮਤਲਬ ਇੰਨੀ ਡਿਫਰੈਂਸਿਸ ਵੱਧ ਗਏ ਕਿ ਸੰਤਾਂ ਨੇ ਇਹ ਠੀਕ ਸਮਝਿਆ ਵੀ ਇੱਥੇ ਸਾਡੀ ਭਰਾ ਮਾਰੂ ਜੰਗ ਹੈ ਜਿਹੜੀ ਉਹ ਸ਼ੁਰੂ ਹੋ ਜਾਣੀ। ਇਸ ਵਾਸਤੇ ਸੰਤਾਂ ਨੇ ਇਹ ਸੋਚਿਆ ਮੈਂ ਇੱਥੋਂ ਮਤਲਬ ਅੱਡ ਹੋ ਜਾਈਏ ਅਤੇ ਤਾਂ ਭਰਾ ਮਾਰੂ ਜੰਗ ਰੁਕ ਸਕਦੀ ਹੈ। ਉਹਨਾਂ ਨੂੰ ਮੈਨੂੰ ਇੱਕ ਦਿਨ ਦੱਸਿਆ ਵੀ ਕਿ ਮੈਂ ਅਕਾਲ ਤਖਤ ਨਹੀਂ ਸੀ ਜਾਣਾ ਚਾਹੁੰਦਾ, ਪਰ ਜਿਹੜੀਆਂ ਖਾੜਕੂ ਜਥੇਬੰਦੀ ਜਿਹੜੀ ਅਕਾਲੀਆਂ ਦਾ ਸਾਥ ਦੇ ਰਹੀ ਹੈ, ਲੌਂਗੋਵਾਲ ਦਾ ਸਾਥ ਦੇ ਰਹੀ ਹੈ, ਉਹਨਾਂ ਨੇ ਮੈਨੂੰ ਮਜਬੂਰ ਕੀਤਾ ਵੀ ਜਾਂ ਇੱਥੋਂ ਨਿਕਲ ਜਾਓ ਅਤੇ ਜਾਂ ਮਤਲਬ ਭਰਾ ਮਾਰੂ ਜੰਗ ਜਿਹੜੀ ਉਹ ਸ਼ੁਰੂ ਹੋ ਗਈ। ਇਸ ਵਾਸਤੇ ਮੈਂ ਅਕਾਲ ਤਖਤ 'ਤੇ ਆਇਆ, ਨਹੀਂ ਤਾਂ ਮੇਰਾ ਅਕਾਲ ਤਖਤ 'ਤੇ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਜੇ ਆਪਾਂ ਭਾਰਤੀ ਫੌਜ ਦੀ ਗੱਲ ਕਰੀਏ ਤਾਂ ਫੌਜ ਦੇ ਵੱਲੋਂ ਦਰਬਾਰ ਸਾਹਿਬ ਨੂੰ ਜਾਂ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਘੇਰਾ ਉਹ ਕਿੰਨੀ ਤਰੀਕ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਪਾਉਣ ਨੂੰ? ਘੇਰਾ ਤਾਂ ਕਾਫੀ ਪਹਿਲਾਂ ਸ਼ੁਰੂ ਕਰ ਦਿੱਤਾ ਸੀ। ਪਹਿਲੀ ਜੂਨ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ, ਜਿੱਥੇ ਜਿੱਥੇ CRP ਅਤੇ BSF ਦੇ ਜਿੱਥੇ ਜਿੱਥੇ ਮੋਰਚੇ ਸੀ ਉੱਥੋਂ ਇਹ ਪਹਿਲੀ ਤਰੀਕ ਨੂੰ ਸਾਰਾ ਦਿਨ ਫਾਇਰਿੰਗ ਕਰਦੇ ਨੇ। ਦਰਬਾਰ ਸਾਹਿਬ 'ਤੇ, ਅਕਾਲ ਰੈਸਟ ਹਾਊਸ 'ਤੇ, ਅਕਾਲ ਤਖਤ 'ਤੇ, ਗੁਰੂ ਨਾਨਕ ਨਿਵਾਸ 'ਤੇ, 4 ਚੁਫੇਰੇ ਪਹਿਲੀ ਤਰੀਕ ਨੂੰ ਸਾਰਾ ਦਿਨ ਫਾਇਰਿੰਗ ਹੁੰਦੀ ਰਹੀ। ਅਤੇ ਪਹਿਲੀ ਤਰੀਕ ਨੂੰ ਹੀ ਬੱਬਰ ਖਾਲਸਾ ਦਾ ਇੱਕ ਸਿੰਘ ਮਹਿੰਗਾ ਸਿੰਘ ਹੈ, ਉਹ ਸ਼ਹੀਦ ਹੁੰਦਾ ਉਸ ਫਾਇਰਿੰਗ ਦੇ ਵਿੱਚ, ਅਤੇ 10-15 ਸਿੰਘ ਨੇ ਜਿਹੜੇ ਉਹ ਜ਼ਖਮੀ ਹੁੰਦੇ ਨੇ ਪਹਿਲੀ ਤਰੀਕ ਨੂੰ। ਤੁਸੀਂ ਕਿਹੜੀ ਜਗ੍ਹਾ 'ਤੇ ਮੌਜੂਦ ਹੁੰਦੇ ਹੋ? ਮੈਂ ਪਹਿਲੀ ਤਰੀਕ ਨੂੰ ਇੱਥੇ ਸੀ, ਸਾਡਾ ਅਕਾਲ ਰੈਸਟ ਹਾਊਸ ਸੀ, ਮੈਂ ਅਤੇ ਜਨਰਲ ਸ਼ਵੇਕ ਸਿੰਘ ਇਕੱਲੇ ਹੀ ਸੀ, ਇਕੱਠੇ ਹੀ ਸੀ ਪਹਿਲੀ ਤਰੀਕ ਨੂੰ। ਚਰਨਜੀਤ ਤਲਵੰਡੀ ਮੇਰੇ ਨਾਲ ਸੀ। ਚਰਨਜੀਤ ਤਲਵੰਡੀ ਜਦੋਂ ਕਮਰੇ ਤੋਂ ਕੋਈ ਥੱਲਿਓਂ ਚਾਹ ਵਗੈਰਾ ਲੈਣ ਵਾਸਤੇ ਆਰਡਰ ਦੇਣ ਲੱਗਿਆ ਤਾਂ CRP ਵਾਲਿਆਂ ਨੇ ਉਹਨੂੰ ਦੇਖ ਕੇ ਗੋਲੀ ਮਾਰੀ ਨਿਸ਼ਾਨਾ ਲਾ ਕੇ, ਪਰ ਉਹ ਗੋਲੀ 2 ਇੰਚ ਥੱਲੇ ਵੱਜੀ, ਉਹਨੂੰ ਚਰਨਜੀਤ ਨੂੰ ਨਹੀਂ ਵੱਜੀ, ਉਹ ਥੱਲੇ ਸੀਮਿੰਟ 'ਚ ਵੱਜੀ। ਅਤੇ ਮੈਨੂੰ ਕਹਿਣ ਲੱਗਾ ਡਾਕਟਰ ਸਾਹਿਬ ਇੱਧਰ ਨਾ ਆ ਜਾਓ, CRP ਸਿੱਧੀ ਆਪਾਂ ਨੂੰ ਇੱਧਰ
ਨਿਸ਼ਾਨਾ ਲਾ ਕੇ ਗੋਲੀ ਚਲਾ ਰਹੀ, ਆ ਦੇਖੋ ਇੱਥੇ ਗੋਲੀ ਵੱਜੀ ਤੇ ਮੈਂ ਬਚ ਗਿਆ। ਉਸ ਤੋਂ ਬਾਅਦ ਫਿਰ ਮੈਂ ਤੇ ਜਨਰਲ ਸ਼ਵੇਕ ਸਿੰਘ ਅਸੀਂ ਦੋਵੇਂ ਇਕੱਠੇ ਹੀ ਥੱਲੇ ਉਤਰੇ ਹਾਂ ਪੌੜੀਆਂ ਤੋਂ। ਥੱਲੇ ਉਤਰ ਕੇ ਜਦੋਂ ਅਸੀਂ ਆਏ ਹਾਂ ਥੱਲੇ ਜਿਹੜੇ ਡਿਸਪੈਂਸਰੀ ਵਾਲਾ ਕਮਰਾ ਹੈ ਉਹਦੇ ਵਿੱਚ ਜ਼ਖਮੀ ਸਿੰਘ ਹੈ ਜਿਹੜੇ ਉਹ ਪਏ ਸਨ, ਅਤੇ ਜਿਹੜਾ ਸਿੰਘ ਸ਼ਹੀਦ ਹੋਇਆ ਉਹਦੀ ਵੀ ਡੈੱਡ ਬੋਡੀ ਜਿਹੜੀ ਉੱਥੇ ਪਈ ਸੀ। ਗਰਮੀ ਬਹੁਤ ਸੀ, ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਪਸੀਨਾ ਸੀ, ਪਸੀਨਾ ਜ਼ਿਆਦਾ ਹੋਣ ਕਰਕੇ ਉੱਥੋਂ ਜਿਹੜੀ ਉਸ ਕਮਰੇ ਜਿਹੜੀ ਸਮੈਲ ਇਸ ਤਰ੍ਹਾਂ ਦੀ ਆ ਰਹੀ ਸੀ ਜਿਸ ਤਰ੍ਹਾਂ ਵੁੰਡਡ ਸਿੰਘਾਂ ਦੇ ਪਸੀਨੇ ਦੀ ਜਾਂ ਖੂਨ ਦੀ ਜਾਂ ਇਸ ਤਰ੍ਹਾਂ ਦੀ ਜਿਹੜੀ ਸਮੈਲ ਆਉਂਦੀ। ਉੱਥੋਂ ਅਸੀਂ ਅੱਗੇ ਚਲੇ ਗਏ, ਅੱਗੇ ਅਸੀਂ ਲੰਗਰ ਹਾਲ ਵਿੱਚ ਗਏ। ਲੰਗਰ ਹਾਲ ਦੇ ਥੱਲੇ ਹੀ ਹੁੰਦਾ ਸੀ ਭਾਈ ਅਮਰੀਕ ਸਿੰਘ ਦਾ ਕਮਰਾ ਦਫ਼ਤਰ, ਉੱਥੇ ਭਾਈ ਅਮਰੀਕ ਸਿੰਘ ਥੋੜ੍ਹਾ ਚਿਰ ਬੈਠੇ। ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਆ ਗਏ, ਮੈਂ ਅਤੇ ਜਨਰਲ ਸਾਹਿਬ। ਉਹ ਜਨਰਲ ਸਾਹਿਬ ਸਾਰੇ ਭਰਾ ਮੇਰੇ ਨਾਲ ਗੱਲਾਂ ਕਰਦੇ ਗਏ ਵੀ ਹੁਣ ਫੌਜੀ ਹਮਲਾ ਤਾਂ ਹੋਣਾ ਹੀ, ਕਿਉਂਕਿ ਅੱਜ ਸਵੇਰ ਦੀ ਫਾਇਰਿੰਗ ਕਰ ਰਹੇ ਨੇ ਅਤੇ ਤਿਆਰੀ ਵੀ ਹੈ ਸਾਡੀ। ਅਤੇ ਬਾਕੀ ਕਹਿੰਦੇ ਨੇ ਵੀ ਜ਼ਿਆਦਾ ਜਦੋਂ ਗੋਲੀ ਚੱਲਦੀ ਹੋਵੇ ਉਹਨੂੰ ਜ਼ਿਆਦਾ ਘਬਰਾਈਦਾ ਨਹੀਂ, ਨਾ ਜ਼ਿਆਦਾ ਦੌੜੀਦਾ, ਨਾ ਜ਼ਿਆਦਾ ਤੇਜ਼ ਚੱਲੀਦਾ। ਐਸਾ ਚੱਲੀਏ ਤਾਂ ਫਿਰ ਹੀ ਮਤਲਬ ਗੋਲੀ ਨਹੀਂ ਵੱਜਦੀ। ਤੁਸੀਂ ਵੀ ਹਥਿਆਰ ਚਲਾਉਣ ਦੀ ਟ੍ਰੇਨਿੰਗ ਲਈ ਹੋਈ ਸੀ? ਨਹੀਂ, ਟ੍ਰੇਨਿੰਗ ਕੋਈ ਨਹੀਂ ਸੀ ਲਈ, ਪਰ ਅਸੀਂ ਕਿਉਂਕਿ ਉੱਥੇ ਸੀ ਇਸ ਵਾਸਤੇ ਅਸੀਂ 3 ਤਰੀਕ ਨੂੰ ਸਾਨੂੰ ਸੰਤਾਂ ਨੇ ਹਥਿਆਰ ਦੇ ਦਿੱਤੇ ਸੀ ਅਤੇ ਸਾਨੂੰ ਮੋਰਚਾ ਵੀ ਉਹਨਾਂ ਨੇ ਦੇ ਦਿੱਤਾ ਸੀ, ਮੈਨੂੰ ਅਤੇ ਪ੍ਰੋਫੈਸਰ ਧਾਲੀਵਾਲ ਨੂੰ ਅਤੇ ਚਰਨਜੀਤ ਸਿੰਘ ਤਲਵੰਡੀ ਨੂੰ। ਸਾਨੂੰ ਮੋਰਚਾ ਦੇ ਦਿੱਤਾ ਸੀ। ਉਹਨਾਂ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਮਗਰ ਜਿਹੜੀ ਡਿਊਟੀ ਹੈ, ਉਸ ਡਿਊਟੀ ਦੇ ਪਹਿਲਾਂ ਤਾਂ ਅਸੀਂ ਡਿਊਟੀ ਦੇ ਖੱਬੇ ਪਾਸੇ ਕਮਰਾ ਸੀ, ਉਹ ਅੱਜ ਕੱਲ੍ਹ ਕਮਰਾ ਬੰਦ ਹੋ ਗਿਆ ਕਿਉਂਕਿ ਜਿਹੜੀ ਯਾਦਗਾਰ ਬਣੀ ਉਹਨੂੰ ਜਿਹੜੀ ਪੌੜੀਆਂ ਜਾਂਦੀਆਂ ਨੇ ਇਹ ਉਦੋਂ ਪੌੜੀਆਂ ਨਹੀਂ ਸੀ ਹੁੰਦੀਆਂ, ਇੱਥੇ ਕਮਰਾ ਸੀ। ਇਸ ਕਮਰੇ ਦੇ ਵਿੱਚ ਸਾਡਾ ਮੋਰਚਾ ਸੀ 4 ਤਰੀਕ ਨੂੰ, ਅਤੇ 4 ਤਰੀਕ ਨੂੰ ਫਿਰ ਸ਼ਾਮ ਨੂੰ 4 ਤਰੀਕ ਸਾਰਾ ਦਿਨ ਅਸੀਂ ਇੱਥੇ ਰਹੇ ਹਾਂ। 5 ਤਰੀਕ ਨੂੰ ਸਵੇਰੇ ਫਿਰ ਜਰਨੈਲ ਸਾਹਿਬ ਸਾਨੂੰ ਉੱਪਰ ਲੈ ਗਏ ਪਹਿਲੀ ਮੰਜ਼ਿਲ 'ਤੇ। ਉਹ ਪਹਿਲੀ ਮੰਜ਼ਿਲ 'ਤੇ ਲਿਜਾ ਕੇ ਕਹਿਣ ਲੱਗੇ ਵੀ ਤੁਸੀਂ ਆਪਦੇ ਹਥਿਆਰ ਵੀ ਇੱਥੇ ਲੈ ਆਓ। ਅਤੇ ਪਿਛਲੇ ਪਾਸੇ ਨਾ ਭੀੜੀ ਜਿਹੀ ਗਲੀ ਸੀ ਇੱਕ, ਉਦੋਂ ਭੀੜੀਆਂ ਗਲੀਆਂ ਹੁੰਦੀਆਂ ਸੀ, ਹੁਣ ਤਾਂ ਨਕਸ਼ਾ ਹੀ ਬਦਲ ਗਿਆ। ਉਸ ਗਲੀ ਥਾਣੀ ਕਹਿੰਦੇ ਸੀ ਜੇ ਫੌਜ ਇੱਥੇ ਆਈ ਤਾਂ ਤੁਸੀਂ ਇੱਥੋਂ ਰੋਕਣਾ ਇਸ ਗਲੀ ਵਿੱਚੋਂ। ਮੈਂ ਅਤੇ ਚਰਨਜੀਤ ਸਿੰਘ ਤਲਵੰਡੀ ਅਤੇ ਮਹਿੰਦਰ ਸਿੰਘ ਧਾਲੀਵਾਲ ਅਸੀਂ ਤਿੰਨੇ ਉੱਥੇ ਸੀ 5 ਤਰੀਕ ਨੂੰ। 4 ਨੂੰ ਅਸੀਂ ਥੱਲੇ ਸੀ ਕਮਰੇ 'ਚ, ਅਤੇ 3 ਤਰੀਕ ਨੂੰ ਸਾਨੂੰ ਸੰਤਾਂ ਨੇ ਹਥਿਆਰ ਦਿੱਤੇ ਸੀ ਅਕਾਲ ਤਖ਼ਤ ਤੋਂ, ਮੈਨੂੰ ਅਤੇ ਪ੍ਰੋਫੈਸਰ ਧਾਲੀਵਾਲ ਨੂੰ, ਦੋਵਾਂ ਨੂੰ। ਚਰਨਜੀਤ ਕੋਲ ਤਾਂ ਪਹਿਲਾਂ ਹੀ ਹਥਿਆਰ ਹੈਗੇ ਸੀ ਕਿਉਂਕਿ ਉਹ ਇੱਧਰੋਂ ਟੈਂਕੀ ਤੋਂ ਆਇਆ ਸੀ ਰਾਮਦਾਸ ਰਾਮ ਵਾਲੇ ਪਾਸਿਓਂ। ਜਿਹੜੇ ਤੁਹਾਡੇ ਕੋਲੇ ਹਥਿਆਰ ਸੀ ਜਾਂ ਸੰਤਾਂ ਕੋਲੇ ਹਥਿਆਰ ਸੀ, ਉਹ ਕਿਹੜੇ ਹਥਿਆਰ ਸੀ? ਕਿਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਸੀ? ਉਦੋਂ ਥੋਮਸਨ ਗੰਨਾਂ ਸਨ, AK-47 ਨਹੀਂ ਸੀ ਆਈ ਅਜੇ, ਥੋਮਸਨ ਗੰਨਾਂ ਸਨ। ਥੋਮਸਨ ਗੰਨ ਦੀ ਕਾਫੀ ਮਾਰ ਹੁੰਦੀ, ਮੈਗਜ਼ੀਨ ਵੀ ਉਹਨਾਂ ਨੇ ਸਾਨੂੰ ਦਿੱਤੇ, ਅਤੇ ਐਮੂਨੀਸ਼ਨ ਦਾ ਥੈਲਾ ਵੀ ਇੱਕ ਦਿੱਤਾ ਜਿਸ ਤਰ੍ਹਾਂ ਪਹਿਲਾਂ ਤਿਆਰ ਕੀਤੇ ਹੁੰਦੇ ਸੀ ਉਹਨਾਂ ਨੇ। ਇੱਕ ਐਮੂਨੀਸ਼ਨ ਦਾ ਥੈਲਾ, ਇੱਕ ਥੋਮਸਨ ਗੰਨ, ਇੱਕ HE-36 ਗ੍ਰੇਨੇਡ ਹੁੰਦੇ ਸੀ, ਉਹਨਾਂ ਦੇ ਵਿੱਚੋਂ ਪਿੰਨ ਕੱਢ ਕੇ ਚਲਾਈਦੇ ਸੀ, ਉਹ ਵੀ HE-36 ਗ੍ਰੇਨੇਡ ਵੀ ਉਹਨਾਂ ਨੇ ਇੱਕ ਦਿੱਤਾ, ਇੱਕ ਥੋਮਸਨ ਗੰਨ, ਅਤੇ ਨਾਲ ਮੇਰੇ ਖਿਆਲ 250-250 ਰਾਊਂਡ ਹੋਣਗੇ ਜਿਹੜੇ ਉਹਨਾਂ ਨੇ ਸਾਨੂੰ ਦਿੱਤੇ ਅਕਾਲ ਤਖ਼ਤ ਤੋਂ ਹੀ ਸਾਨੂੰ, ਮਤਲਬ ਇਹ ਉਹਨਾਂ ਦਿੱਤੇ ਵੀ ਤੁਸੀਂ। ਜਿਹੜੇ ਅੰਦਰ ਸਿੰਘ ਲੜਦੇ ਸੀ, ਜਿਹੜੇ ਫੌਜ ਦੇ ਨਾਲ ਮੁਕਾਬਲਾ ਕਰਦੇ ਸੀ, ਤਾਂ ਉਹਨਾਂ ਸਿੰਘਾਂ ਦੀ ਗਿਣਤੀ ਕਿੰਨੀ ਸੀ? ਉਹਨਾਂ ਦੇ ਵਿੱਚ ਕੁਝ ਮਾਤਾਵਾਂ ਜਾਂ ਬੱਚੇ ਵੀ ਸਨ? ਮਾਤਾਵਾਂ ਬੱਚੇ ਨੇ ਜਿਹੜੇ ਉਹ ਤਾਂ ਇੱਧਰ ਸਨ ਰਾਮਦਾਸ ਰਾਮ ਵਾਲੇ ਪਾਸੇ, ਜਿਹੜੇ ਸਿੰਘ ਜਾਂਦੇ ਸੀ ਜਥੇ ਵਿੱਚ ਗ੍ਰਿਫਤਾਰੀ ਦੇਣ ਨੂੰ ਉਹ ਵੀ ਸਾਰੇ ਇੱਧਰ ਸੀ, ਗੁਰੂ ਨਾਨਕ ਨਿਵਾਸ ਅਤੇ ਰਾਮਦਾਸ ਰਾਮ ਵਾਲੇ ਪਾਸੇ। ਉੱਧਰ ਜਿਹੜੇ ਮਤਲਬ ਸੰਗਤ ਨਹੀਂ ਸੀ ਉੱਧਰ ਇੰਨੀ ਜ਼ਿਆਦਾ, ਉੱਧਰ ਤਾਂ ਜਿਹੜੇ ਲਾਗੇ ਘਰ ਸਨ ਜਿਹੜੇ ਸਿੰਘਾਂ ਦੇ ਉਹ ਸਨ, ਜਾਂ ਜਿਹੜੇ ਕੋਈ ਜ਼ਿਆਦਾ ਸ਼ਰਧਾਲੂ ਸਨ ਉਹ ਜਾਂਦੇ ਸੀ ਮੱਥਾ ਟੇਕਣ। ਬਾਕੀ ਮੱਥਾ ਟੇਕਣ ਵੀ ਪਹਿਲੀ ਤੋਂ ਬਾਅਦ ਬਹੁਤ ਘੱਟ, 3 ਤਰੀਕ ਨੂੰ, ਕਿਉਂਕਿ ਮਹਾਰਾਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਨ ਸੀ 3 ਤਰੀਕ ਨੂੰ, ਅਤੇ ਉਸ ਦੇ 3 ਤਰੀਕ ਨੂੰ ਸੰਗਤ ਬਹੁਤ ਆਈ, ਅਤੇ 3 ਤਰੀਕ ਨੂੰ ਕਰਫਿਊ ਖੋਲ੍ਹ ਦਿੱਤਾ ਸੀ। ਵੈਸੇ ਕਰਫਿਊ ਪਹਿਲੀ ਤਰੀਕ ਨੂੰ ਲੱਗਿਆ ਸੀ, ਪਰ 2 ਤਰੀਕ ਨੂੰ ਕਰਫਿਊ ਖੋਲ੍ਹ ਦਿੱਤਾ ਸੀ। ਉਸ ਕਰਫਿਊ ਦੇ ਵਿੱਚ ਫਿਰ ਇੱਕ ਜਥਾ ਵੀ ਗਿਆ ਹੈ ਗ੍ਰਿਫਤਾਰੀ ਦੇਣ ਧਰਮਯੁੱਧ ਮੋਰਚੇ 'ਚ, ਅਤੇ ਉਹਦੇ ਉਸ ਜਥੇ ਦੇ ਵਿੱਚ ਕਈ ਸਿੰਘ ਸਾਡੇ ਫੈਡਰੇਸ਼ਨ ਦੇ ਕਈ ਮੁੰਡੇ, ਕਈ ਸਿੰਘ ਦਮਦਮੀ ਟਕਸਾਲ ਦੇ ਜਿਨ੍ਹਾਂ ਨੇ ਮਤਲਬ ਨਿਕਲਣਾ ਚਾਹੁੰਦੇ ਸੀ ਜਿਹੜੇ, ਜਾਂ ਜਿਨ੍ਹਾਂ ਨੂੰ ਸੰਤਾਂ ਨੇ ਕਿਹਾ ਵੀ ਤੁਸੀਂ ਨਿਕਲ ਜਾਓ ਇੱਥੇ ਖਤਰਾ ਹੈ, ਉਹ ਮਤਲਬ ਉਸ ਜਥੇ ਦੇ ਵਿੱਚ ਨਿਕਲੇ, ਅਤੇ ਨਿਕਲਣ ਤੋਂ ਬਾਅਦ ਫਿਰ ਉਹ ਜਥਾ ਦਾ ਗ੍ਰਿਫਤਾਰੀ ਦੇਣ ਚਲਾ ਗਿਆ। ਉਹ ਸਿੰਘ ਸੀ ਜਿਹੜੇ ਉਹ ਇੱਧਰ ਉੱਧਰ ਜਾ ਕੇ ਆਪਦੀਆਂ ਬੱਸਾਂ 'ਤੇ ਚੜ੍ਹ ਗਏ। ਡਾਕਟਰ ਸਾਹਿਬ, ਜੇ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੰਗਤ ਸ਼ਹੀਦੀ ਪੁਰਬ ਦੇ ਉੱਪਰ ਨਤਮਸਤਕ ਹੋਣ ਗਈ ਸੀ, ਤਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਫੌਜ ਦੇ ਵੱਲੋਂ ਕੋਈ ਕਾਲ ਦਿੱਤੀ ਜਾਂਦੀ, ਅਨਾਊਂਸਮੈਂਟ ਕੀਤੀ ਜਾਂਦੀ ਕੋਈ? ਅਸੀਂ 3 ਤਰੀਕ ਤੋਂ ਬਾਅਦ ਉੱਥੇ ਹੀ ਰਹੇ ਹਾਂ। 3 ਦੀ ਰਾਤ ਨੂੰ ਵੀ ਅਸੀਂ ਦਰਸ਼ਨੀ ਡਿਊਟੀ ਦੇ ਨਾਲ ਬੈਠੇ ਸੀ, ਅਤੇ 4 ਨੂੰ ਸਾਡਾ ਉੱਥੇ ਮੋਰਚਾ ਹੀ ਸੀ, ਅਤੇ 5 ਨੂੰ ਸਾਡਾ ਮੋਰਚਾ ਉੱਪਰ ਚਲਾ ਗਿਆ। ਸਾਡੇ ਕੰਨਾਂ 'ਚ ਕੋਈ ਆਵਾਜ਼ ਨਹੀਂ ਪਈ ਵੀ ਉਹਨਾਂ ਨੇ ਕੋਈ ਕਿਹਾ ਹੋਵੇ ਸੰਗਤ ਨੂੰ ਵੀ ਤੁਸੀਂ ਬਾਹਰ ਆ ਜਾਓ, ਜਾਂ ਖਾਰਕੂ ਸਿੰਘਾਂ ਨੂੰ ਕਿਹਾ ਹੋਵੇ ਤੁਸੀਂ ਹਥਿਆਰ ਸੁੱਟ ਕੇ ਬਾਹਰ ਆ ਜਾਓ। ਸਾਡੇ ਕੰਨਾਂ 'ਚ ਕੋਈ ਆਵਾਜ਼ ਨਹੀਂ ਪਈ। ਇੱਧਰ ਕਹਿੰਦੇ ਨੇ ਗੁਰੂ ਰਾਮਦਾਸ ਰਾਮ ਵਾਲੇ ਪਾਸੇ ਕੋਈ ਅਨਾਊਂਸਮੈਂਟ ਕਰਦੇ ਸੀ, ਸ਼ਾਇਦ ਕੀਤੀ ਹੋਵੇ। ਇੱਧਰ ਜਿਹੜੇ ਬੰਦੇ ਸੀ ਉਹਨਾਂ ਨੇ ਕਿਹਾ ਵੀ ਕੋਈ ਅਨਾਊਂਸਮੈਂਟ ਕੀਤੀ ਸੀ ਉਹਨਾਂ ਨੇ, ਪਰ ਬਹੁਤ ਘੱਟ ਬੰਦੇ ਨੇ ਜਿਹੜੇ ਉਹ ਨਿਕਲੇ ਸੀ। ਉਦੋਂ ਮਤਲਬ ਕੋਈ ਕਿਸੇ ਨੇ ਕੋਈ ਉਹਦਾ ਕੁਛ ਖਾਸ ਧਿਆਨ ਨਹੀਂ ਦਿੱਤਾ ਉਸ ਗੱਲ ਨੂੰ ਜੋ ਉਹਨਾਂ ਨੇ ਕੀਤੀ ਹੋਈ ਸੀ।
ਜੇ ਆਪਾਂ ਫੌਜ ਦੇ ਹਥਿਆਰਾਂ ਦੀ ਗੱਲ ਕਰੀਏ, ਉਹਨਾਂ ਦੇ ਵੱਲੋਂ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ? ਦੇਖੋ ਫੌਜ ਦਾ ਹਥਿਆਰ ਜਿਹੜਾ 4 ਤਰੀਕ ਨੂੰ 4:40 ਤੇ ਜਿਹੜਾ ਪਹਿਲਾ ਰੋਕਟ ਲਾਂਚਰ ਫਾਇਰ ਕੀਤਾ ਉਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਸਿੱਧਾ ਹੀ, ਉਦੋਂ ਅਸੀਂ ਦਰਸ਼ਨ ਡਿਊਟੀ ਦੇ ਗੇਟ ਦੇ ਸੱਜੇ ਪਾਸੇ ਬੈਠੇ ਸੀ। ਸਾਡੇ ਕੋਲ ਹਥਿਆਰ ਸਨ ਅਤੇ ਜਰਨੈਲ ਸਾਹਿਬ ਅਤੇ ਪ੍ਰੋਫੈਸਰ ਧਾਲੀਵਾਲ ਦੋਵੇਂ ਅੰਦਰ ਗਏ ਹੋਏ ਸੀ। ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਅੰਦਰ ਜਾਂਦੇ ਨਾ ਸਵੇਰੇ, ਪਾਲਕੀ ਸਾਹਿਬ ਤੋਂ ਜਾਂਦੀ, ਉਹ ਹੁਕਮਾਂ ਸੁਣ ਕੇ ਬਾਹਰ ਆ ਰਹੇ ਸੀ ਜਦੋਂ ਪਹਿਲਾ ਫਾਇਰ ਹੋਇਆ ਰਾਕਟ ਲਾਂਚਰ ਦਾ। ਜੋ ਪਹਿਲਾ ਮਤਲਬ ਫਾਇਰ ਇੰਨਾ ਜ਼ਿਆਦਾ ਖੜਕਾ ਹੋਇਆ ਹੈ, ਜਿਸ ਤਰ੍ਹਾਂ ਬਿਜਲੀ ਚਮਕਦੀ ਹੁੰਦੀ ਨਾ ਜਦੋਂ ਬੱਦਲ ਜ਼ਿਆਦਾ ਹੋਣ ਅਤੇ ਸੌਣ ਦੇ ਵਿੱਚ ਬਿਜਲੀ ਚਮਕਦੀ ਜਾਂ ਗੜ ਕਰਦੀ, ਉਸ ਤਰ੍ਹਾਂ ਗੜ ਦੀ ਆਵਾਜ਼ ਆਈ। ਕਿਉਂਕਿ ਅਸੀਂ ਤਾਂ ਨਵੇਂ ਬੰਦੇ ਸੀ, ਅਸੀਂ ਫੌਜ ਦੇ ਵਿੱਚ ਹੈ ਨਹੀਂ ਸੀ, ਅਸੀਂ ਤਾਂ ਯੂਨੀਵਰਸਿਟੀ ਤੋਂ ਗਏ ਸੀ। ਅਤੇ ਜਰਨੈਲ ਸਾਹਿਬ ਨੇ ਆ ਕੇ ਮੈਨੂੰ ਬਾਹੋਂ ਫੜ ਲਿਆ, ਅੰਦਰੋਂ ਆਏ ਸੀ ਅਜੇ ਉਹ ਰਾਤ, ਅਸੀਂ ਇਕੱਠੇ ਹੀ ਸੀ ਉੱਥੇ ਦਰਸ਼ਨ ਡਿਊਟੀ ਕਰਨ, ਮੈਂ ਅਤੇ ਜਰਨੈਲ ਸਾਹਿਬ ਅਤੇ ਪ੍ਰੋਫੈਸਰ ਸਾਹਿਬ ਅਤੇ ਇਹ ਸਾਰੇ ਬੰਦੇ। ਅਤੇ ਮੈਨੂੰ ਕਹਿਣ ਲੱਗੇ ਆਓ ਡਾਕਟਰ ਸਾਹਿਬ ਤੁਹਾਨੂੰ ਲੜਾਈ ਵਿਖਾਈਏ। ਮੈਂ ਥੋੜ੍ਹਾ ਜਿਹਾ ਘਬਰਾ ਗਿਆ ਸੀ ਉਹ ਆਵਾਜ਼ ਸੁਣ ਕੇ ਉਹਨਾਂ ਦੀ, ਉਹ ਕਹਿਣ ਲੱਗੇ ਆਓ ਤੁਹਾਨੂੰ ਲੜਾਈ ਵਿਖਾਈਏ। ਮੈਨੂੰ ਬਾਹੋਂ ਫੜ ਕੇ ਲੈ ਗਏ ਉੱਧਰ ਜਿੱਥੇ ਦੋ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਪਾਸੇ, ਉੱਥੇ ਅਸੀਂ ਹੌਲੀ ਹੌਲੀ ਘੁੰਮਦੇ ਰਹੇ। ਫਿਰ ਅਸੀਂ ਪਿੱਛੇ ਆ ਗਏ ਜਿੱਥੇ ਥਾੜਾ ਸਾਹਿਬ ਗੁਰਦੁਆਰਾ, ਉਹਦੇ ਪਿਛਲੇ ਪਾਸੇ ਇੱਕ ਛੋਟੀ ਜਿਹੀ ਗਲੀ ਹੁੰਦੀ ਸੀ, ਉਸ ਗਲੀ ਦੇ ਵਿੱਚ ਅਸੀਂ ਚਲੇ ਗਏ। ਗਲੀ ਦੇ ਵਿੱਚ ਬੈਠੇ ਰਹੇ। ਫਿਰ ਦੋ ਕੁਰਸੀਆਂ ਪੁਰਾਣੇ ਘਰਾਂ ਦੇ ਵਿੱਚ ਜਿਸ ਤਰ੍ਹਾਂ ਦੋ ਪਾਸੇ ਦੋ ਕੁਰਸੀਆਂ ਬਣੀਆਂ ਹੁੰਦੀਆਂ ਸੀਮੈਂਟ ਦੀਆਂ, ਇੱਕ 'ਤੇ ਮੈਂ ਬਹਿ ਗਿਆ, ਇੱਕ 'ਤੇ ਉਹ ਬਹਿ ਗਏ। ਅਤੇ ਉਹ ਗੱਲਾਂ ਕਰਨ ਲੱਗ ਪਏ, ਅਸੀਂ ਉਹ ਆਪਦੇ ਤਜਰਬੇ ਦੱਸਣ ਲੱਗ ਪਏ ਲੜਾਈ ਦੇ, ਵੀ ਮੈਂ ਇੰਨੀਆਂ ਲੜਾਈਆਂ ਆਪਦੀ ਜ਼ਿੰਦਗੀ 'ਚ ਲੜੀਆਂ ਨੇ ਅਤੇ ਮੈਨੂੰ ਕਿਸੇ ਲੜਾਈ 'ਚ ਕਦੇ ਚੀਰ ਵੀ ਨਹੀਂ ਆਇਆ। ਜਨਰਲ ਸ਼ਬੇਗ ਸਿੰਘ ਕਹਿੰਦੇ? ਹਾਂ, ਜਨਰਲ ਸ਼ਬੇਗ ਸਿੰਘ ਕਹਿੰਦੇ ਵੀ ਗੋਲੀ ਦਾ ਕੀ ਲੱਗਣੀ ਸੀ, ਮੈਨੂੰ ਕਦੇ ਚੀਰ ਵੀ ਨਹੀਂ ਆਇਆ। ਅਤੇ ਜਿਹੜੀ ਲੜਾਈ ਮੇਰੇ ਐਂਟਰ ਹੋਣ ਤੋਂ ਪਹਿਲਾਂ ਹਾਰ ਰਹੇ ਸੀ ਸਾਡੇ ਫੌਜੀ, ਜਦੋਂ ਮੈਂ ਐਂਟਰ ਕੀਤਾ ਐਜ਼ ਸੂਨ ਐਜ਼ ਆਈ ਐਂਟਰਡ, ਅੰਗਰੇਜ਼ੀ ਬਹੁਤ ਵਧੀਆ ਬੋਲਦੇ ਸੀ, ਅਤੇ ਉਹ ਲੜਾਈ ਹੈ ਜਿਹੜੀ ਉਹ ਜਿੱਤਣੀ ਸ਼ੁਰੂ ਕਰਤੀ। ਅਤੇ ਜੇ ਇਸ ਗਲੀ 'ਚੋਂ 2000 ਬੰਦਾ ਵੀ ਆ ਜਾਏ, ਫੌਜੀ ਆ ਜਾਏ, ਅਤੇ ਮੈਂ ਇਕੱਲਾ ਰੋਕ ਸਕਦਾ। ਉਹਨਾਂ ਦੇ ਕੋਲ ਇੱਕ ਸਟੇਨ ਗਨ ਸੀ ਅਤੇ ਇੱਕ HE-36 ਗ੍ਰਨੇਡ, ਉਹ ਹਰ ਵੇਲੇ ਹੱਥ 'ਚ ਰੱਖਦੇ ਹੁੰਦੇ ਸੀ। ਅਤੇ ਮੇਰੇ ਹਥਿਆਰ ਸੀ ਜਿਹੜੇ ਉਹ ਉਦੋਂ ਫੈਡਰੇਸ਼ਨ ਦੇ ਕਿਸੇ ਮੁੰਡੇ ਕੋਲ ਸੀ, ਚਾਰ ਉੱਥੇ ਜਿਹੜਾ ਕਮਰਾ ਸੀ ਥੱਲੇ ਜਿੱਥੇ ਸਾਡਾ ਮੋਰਚਾ ਸੀ, ਮੇਰੇ ਹਥਿਆਰ ਉਹਦੇ ਕੋਲ ਸਨ ਅਤੇ ਮੈਂ ਉਹਨਾਂ ਦੇ ਨਾਲ ਫਿਰਦਾ ਸੀ। ਉਹ ਕਹਿਣ ਲੱਗੇ, ਮੈਂ ਕਿਹਾ ਤੁਸੀਂ ਕਿਵੇਂ ਰੋਕੋਗੇ? ਕਹਿਣ ਲੱਗੇ ਮੈਂ ਆਹ ਜਿਹੜਾ HE-36 ਗ੍ਰਨੇਡ ਨੇ ਪਹਿਲਾਂ ਸੁੱਟੂੰਗਾ ਜੇ ਕੋਈ ਤੋਂ ਫੌਜ ਇਸ ਗਲੀ 'ਚੋਂ ਆਉਂਦੀ ਹੈ, ਅਤੇ ਉਸ ਤੋਂ ਬਾਅਦ ਮੈਂ ਫਾਇਰ ਕਰੂੰਗਾ। ਉਹਦੇ 'ਚ 2 ਬੰਦੇ ਵੀ ਫੌਜੀਆਂ ਦੇ ਮਾਰੇ ਗਏ ਅਤੇ ਬਾਕੀਆਂ ਨੇ ਸਾਰਿਆਂ ਨੇ ਪਿੱਛੇ ਭੱਜ ਜਾਣਾ। ਮੈਂ ਇਹਨਾਂ ਦੀ ਸਾਈਕੋਲੋਜੀ ਜਾਣਦਾ, ਇਸ ਵਾਸਤੇ ਜੇ 1000 ਬੰਦਾ ਵੀ ਇਸ ਗਲੀ 'ਚੋਂ ਆ ਜਾਵੇ ਮੈਂ ਇਕੱਲਾ ਰੋਕ ਸਕਦਾ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਅਤੇ ਅਸੀਂ ਫਿਰ ਦੁਬਾਰਾ ਇੱਧਰ ਆ ਗਏ ਅਕਾਲ ਤਖਤ ਸਾਹਿਬ ਦੇ ਸਾਹਮਣੇ। ਅਕਾਲ ਤਖਤ ਦੇ ਸਾਹਮਣੇ ਆਏ ਅਤੇ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ 'ਚ ਉਦੋਂ ਗੱਲ ਆਈ ਅਤੇ ਮੈਨੂੰ ਕਹਿਣ ਲੱਗੇ ਵੀ ਜਿਹੜੀ ਵਧੀਆ, ਸਭ ਨਾਲੋਂ ਵਧੀਆ ਜਿਹੜੀ ਜਗ੍ਹਾ ਹੈ ਨਾ ਬੰਦੇ ਦੀ ਸ਼ਹੀਦ ਹੋਣ ਵਾਸਤੇ, ਉਹ ਦੀ ਬੈਸਟ ਪਲੇਸ ਟੂ ਡਾਈ ਇਜ਼ ਏ ਪਲੇਸ, ਹਾਈਐਸਟ ਪਲੇਸ ਆਫ ਯੂਰ ਰਿਲੀਜਨ ਐਂਡ ਏ ਪਲੇਸ ਕਨੈਕਟਡ ਵਿਦ ਯੂਰ ਐਨਸੈਸਟਰਸ। ਅਤੇ ਆਹ ਜਿਹੜੀ ਜਗ੍ਹਾ ਜਿੱਥੇ ਆਪਾਂ ਖੜ੍ਹੇ ਅਕਾਲ ਤਖਤ 'ਤੇ, ਇਹ ਆਪਣੀ ਹਾਈਐਸਟ ਪਲੇਸ ਆਫ ਰਿਲੀਜਨ ਵੀ ਹੈ ਅਤੇ ਆਪਣੇ ਐਨਸੈਸਟਰਸ ਦੇ ਨਾਲ ਵੀ ਇਹਦਾ ਉਨਾ ਹੀ ਸੰਬੰਧ ਹੈ, ਬਜ਼ੁਰਗਾਂ ਨਾਲ ਜਾਂ ਪੀੜ੍ਹੀਆਂ ਨਾਲ। ਇਸ ਵਾਸਤੇ ਇੱਥੇ ਸ਼ਹੀਦੀ ਦੇਣੀ ਜਿਹੜਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਇਸ ਵਾਸਤੇ ਇੱਥੇ ਸ਼ਹੀਦੀ ਦੇਣੀ ਮੈਂ ਸਮਝਦਾ ਵੀ ਸਾਰਿਆਂ ਨਾਲੋਂ ਉੱਤਮ ਜਿਹੜੀ ਗੱਲ ਹੈ। ਉਹ ਮੇਰੇ ਦਿਮਾਗ ਇੱਕਦਮ ਸਟਰਾਈਕ ਕੀਤਾ। ਮੈਂ ਕਿਹਾ ਵੀ ਜਰਨੈਲ ਸਾਹਿਬ ਤਾਂ ਸ਼ਹੀਦੀ ਦੇਣ ਵਾਸਤੇ ਤਿਆਰ ਹੋਏ ਨੇ ਅਤੇ ਅਸੀਂ ਯੂਨੀਵਰਸਿਟੀ 'ਚੋਂ ਗਏ ਸੀ, ਆਪਦਾ ਫੈਡਰੇਸ਼ਨ ਦਾ ਕੰਮ ਕਰਦੇ ਸੀ। ਮਤਲਬ ਇੰਨਾ ਮੈਂ ਆਪਣੇ ਆਪ ਨੂੰ ਮਤਲਬ ਇਸ ਚੀਜ਼ 'ਤੇ ਸਟ੍ਰਿਕਟ ਨਹੀਂ ਸੀ ਜਾਂ ਗੰਭੀਰ ਨਹੀਂ ਸੀ ਵੀ ਇੱਥੇ ਸ਼ਹੀਦ ਹੋਣਾ ਹੈ। ਇਹ ਜ਼ਰੂਰ ਸੀ ਵੀ ਜੇ ਫੌਜ ਆਈ ਤਾਂ ਉਹਨਾਂ ਨਾਲ ਲੜਾਂਗੇ। ਹਥਿਆਰ ਵੀ ਲੈ ਲਏ, ਸੰਤਾਂ ਨੇ ਦੇ ਵੀ ਦਿੱਤੇ, ਪਰ ਜਿੰਨੀ ਦ੍ਰਿੜਤਾ ਮੈਂ ਭਾਈ ਅਮਰੀਕ ਸਿੰਘ ਅਤੇ ਜਨਰਲ ਸਾਹਿਬ 'ਚ ਅਤੇ ਸੰਤਾਂ 'ਚ ਦੇਖੀ ਹੈ, ਉਨੀ ਦ੍ਰਿੜਤਾ ਮਤਲਬ ਮੁੰਡਿਆਂ 'ਚ ਵੀ ਸੀਗੀ। ਕਈ ਮੁੰਡੇ ਲੜਨ ਵਾਲੇ ਸੀ ਉੱਥੇ ਜਿਨ੍ਹਾਂ 'ਚ ਇੰਨੀ ਦ੍ਰਿੜਤਾ ਸੀ। ਜਿਸ ਤਰ੍ਹਾਂ ਮੈਂ 4 ਤਰੀਕ ਸ਼ਾਮ ਨੂੰ ਜਦੋਂ ਮੈਂ ਗਿਆ ਅੰਦਰ ਅਕਾਲ ਤਖਤ ਦੇ ਉੱਪਰ, ਅਤੇ ਉਦੋਂ ਸੰਤਾਂ ਦੇ ਸਾਹਮਣੇ ਢੇਰ ਲੱਗਿਆ ਹੋਇਆ ਸੀ ਖੰਡਿਆਂ ਦਾ, ਅਤੇ ਉਹ ਮਤਲਬ ਜਿਹੜੇ ਖਾੜਕੂ ਆਉਂਦੇ ਸੀ ਉਹਨਾਂ ਦੇ ਕੋਲ ਉਹਨਾਂ ਨੂੰ ਖੰਡੇ ਦੇਈ ਜਾਂਦੇ ਸੀ, 5-5 7-7 10-10 ਖੰਡੇ ਦੇਈ ਜਾਂਦੇ ਸੀ। ਅਤੇ ਉਹਨਾਂ ਨੂੰ ਇਹ ਕਹਿ ਰਹੇ ਸੀ ਵੀ ਸਿੰਘਾਂ ਨੂੰ ਕਹਿ ਦਿਓ ਵੀ ਕਿਸੇ ਨੇ ਹੱਥ ਨਹੀਂ ਖੜ੍ਹੇ ਕਰਨੇ, ਆਖਰੀ ਦਮ ਤੱਕ ਲੜਾਈ ਕਰਨੀ ਹੈ ਅਤੇ ਸ਼ਹੀਦੀ ਪਾਉਣੀ ਹੈ, ਅਤੇ ਕਿਸੇ ਨੇ ਹੱਥ ਨਹੀਂ ਖੜ੍ਹੇ ਕਰਨੇ, ਸਾਰੇ ਸਿੰਘਾਂ ਨੂੰ ਕਹਿ ਦਿਓ। ਜਿਸ ਤਰ੍ਹਾਂ ਉਹ ਖੰਡੇ ਵੰਡੀ ਜਾਂਦੇ ਸੀ ਉਸ ਤਰ੍ਹਾਂ ਨਾਲ ਦੀ ਨਾਲ ਇਹ ਕਹੀ ਜਾਂਦੇ ਸੀ। ਅਤੇ ਇੱਕ ਮੁੰਡਾ ਉੱਥੇ ਦਵਿੰਦਰ ਫੌਜੀ ਸੀ, ਉਹ ਫੌਜ 'ਚੋਂ ਆਇਆ ਸੀ ਮੇਰਾ ਖਿਆਲ ਹੈ। ਉਹ ਜਦੋਂ 5 ਤਰੀਕ ਨੂੰ ਸਵੇਰੇ ਅਸੀਂ ਦੇਖਿਆ ਵੀ ਉਹ ਜਿੱਥੇ ਅਕਾਲ ਤਖਤ ਦਾ ਜਥੇਦਾਰ ਖੜ੍ਹਾ ਹੋ ਕੇ ਜਿੱਥੇ ਉਹ ਹੁਕਮਨਾਮਾ ਸੁਣਾਉਂਦਾ, ਉੱਥੇ ਖੜ੍ਹਾ ਸੀ ਉਹ ਦਵਿੰਦਰ ਫੌਜੀ। ਉੱਚੀ ਉੱਚੀ ਕਹਿ ਰਿਹਾ, ਸਿੰਘੋ ਹੁਣ ਕਿਸੇ ਨੇ ਲੰਗਰ ਨਹੀਂ ਛਕਣਾ ਇੱਥੇ, ਆਪਣੇ ਵਾਸਤੇ ਸਾਹਿਬਜ਼ਾਦੇ ਅਤੇ ਗੁਰੂ ਮਹਾਰਾਜ ਆਪਣੇ ਵਾਸਤੇ ਕੜਾਹ ਪੂੜੀਆਂ ਬਣਾ ਕੇ ਅਤੇ ਸੱਚਖੰਡ 'ਚ ਖੜ੍ਹੇ ਨੇ, ਆਪਾਂ ਉੱਥੇ ਜਾ ਕੇ ਲੰਗਰ ਛਕਣਾ। ਉਹ ਇਸ ਤਰ੍ਹਾਂ ਦੀ ਮਤਲਬ ਉੱਥੇ ਜਿਹੜੀ ਇਹ ਫੀਲਿੰਗ ਸੀ ਜੀ। ਜੇ ਆਪਾਂ ਸੰਤ ਜਨਰਲ ਸ਼ਬੇਗ ਸਿੰਘ ਦੀ ਗੱਲ ਕਰਦੇ ਹਾਂ ਤਾਂ ਜਨਰਲ ਸ਼ਬੇਗ ਸਿੰਘ ਉਹ ਇੱਕ ਵੱਡੇ ਜਰਨੈਲ ਹੋਏ ਨੇ ਜਿਨ੍ਹਾਂ ਨੇ ਭਾਰਤ ਦੀ ਤਰਫ ਤੋਂ 2 ਜੰਗਾਂ ਜਿਹੜੀਆਂ ਲੜਾ ਕੇ ਟ੍ਰੇਨਿੰਗ ਦਵਾਈ ਆ ਭਾਰਤੀ ਫੌਜ ਨੂੰ, ਆਪ ਹੱਥੀਂ ਟ੍ਰੇਨਿੰਗ ਦਿੱਤੀ ਹੈ।
ਤਾਂ ਜਰਨਲ ਸ਼ੁਬੇਗ ਸਿੰਘ ਦੀ ਅਜਿਹੀ ਕਿਹੜੀ ਕੰਡੀਸ਼ਨ ਬਣ ਗਈ ਕਿ ਜਿਹੜਾ ਉਹਨਾਂ ਨੂੰ ਭਾਰਤੀ ਫੌਜ ਨੂੰ ਛੱਡ ਕੇ ਜਿਹੜਾ ਸੀਗਾ ਸਿੱਖ ਫੌਜ ਦੀ ਤਰਫ ਤੋਂ ਆਪਣੀ ਭਾਰਤੀ ਹਕੂਮਤ ਦੇ ਨਾਲ ਲੜਨਾ ਪਿਆ? ਦੇਖੋ, ਭਾਰਤੀ ਹਕੂਮਤ ਨੇ ਜਿੰਨੇ ਧੱਕੇ ਕੀਤੇ ਨੇ ਸਿੱਖਾਂ ਨਾਲ 1947 ਤੋਂ ਬਾਅਦ ਤੇ 1947 ਤੋਂ ਪਹਿਲਾਂ ਵੀ, ਇਹ ਸਾਰੇ ਸਿੱਖਾਂ ਨੂੰ ਪਤਾ ਤੇ ਜਨਰਲ ਸ਼ੁਬੇਗ ਸਿੰਘ ਨੂੰ ਬੜੀ ਚੰਗੀ ਤਰ੍ਹਾਂ ਪਤਾ ਸੀ ਵੀ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ, ਸਿੱਖਾਂ ਦੇ ਨਾਲ ਇਨਜਸਟਿਸ ਹੋ ਰਿਹਾ। ਜਦੋਂ ਉਹਨਾਂ ਦੇ ਨਾਲ ਪਰਸਨਲ ਇਨਜਸਟਿਸ ਹੋਇਆ, ਪਰਸਨਲ ਇਨਜਸਟਿਸ ਇਹ ਹੋਇਆ ਵੀ ਬੰਗਲਾਦੇਸ਼ ਦੀ ਲੜਾਈ ਤੋਂ ਬਾਅਦ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਗਿਆ ਮੇਜਰ ਜਨਰਲ। ਉਸ ਤੋਂ ਬਾਅਦ ਉਹਨਾਂ 'ਤੇ ਕਰਪਸ਼ਨ ਦਾ ਕੇਸ ਬਣਾ ਦਿੱਤਾ ਗਿਆ। ਕਰਪਸ਼ਨ ਦਾ ਕੇਸ ਬਣਾ ਕੇ ਤੇ ਉਹਨਾਂ ਨੂੰ ਡਿਮੋਟ ਕਰ ਦਿੱਤਾ ਗਿਆ, ਮਤਲਬ ਮੇਜਰ ਜਨਰਲ ਤੋਂ ਥੱਲੇ ਲਿਆ ਕੇ ਉਹਨਾਂ ਨੂੰ ਸ਼ਾਇਦ ਬ੍ਰਿਗੇਡੀਅਰ ਬਣਾ ਦਿੱਤਾ ਗਿਆ। ਉਹਨਾਂ ਦੇ ਨਾਲ ਇਨਜਸਟਿਸ ਹੋਇਆ। ਉਹਨਾਂ ਨੇ ਕੇਸ ਕੀਤਾ ਹਾਈ ਕੋਰਟ 'ਚ, ਮੇਰਾ ਖਿਆਲ ਸੁਪਰੀਮ ਕੋਰਟ ਤੱਕ ਵੀ ਗਏ ਨੇ, ਉੱਥੇ ਉਹ ਕੇਸ ਜਿੱਤ ਗਏ। ਜਿੱਤਣ ਤੋਂ ਬਾਅਦ ਵੀ ਮਤਲਬ ਹਿੰਦੁਸਤਾਨ ਦੀ ਹਕੂਮਤ ਨੇ ਉਹਨਾਂ ਨੂੰ ਉਹ ਕ੍ਰੈਡਿਟ ਨਹੀਂ ਦਿੱਤਾ। ਜਿਸ ਤਰ੍ਹਾਂ ਕਪੂਰ ਸਿੰਘ ICS ਨੂੰ ਪਹਿਲਾਂ ਇਹਨਾਂ ਨੇ ICS ਤੋਂ ਕੱਢਿਆ, ਉਸ ਤੋਂ ਬਾਅਦ ਉਹਨੂੰ ਪੈਨਸ਼ਨ ਵੀ ਦਿੱਤੀ, ਸਾਰੀ ਉਮਰ ਉਹਨਾਂ ਨੂੰ ਖੁਆਰ ਕੀਤਾ। ਇਹੋ ਹਾਲਾਤ ਨੇ ਜਿਹੜੇ ਜਨਰਲ ਸ਼ੁਬੇਗ ਸਿੰਘ ਨਾਲ ਬਣੇ। ਅਤੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਬਾਅਦ ਵਿੱਚ ਹਿੰਦੁਸਤਾਨ ਦੀ ਸਰਕਾਰ ਨਾਲ ਲੜਾਈ ਲੜੀ ਜਿੰਨਾ ਚਿਰ ਜਿਉਂਦੇ ਰਹੇ। ਅਨੰਦਪੁਰ ਰੈਜ਼ੋਲੂਸ਼ਨ ਉਹਨਾਂ ਨੇ ਲਿਖਿਆ, ਪਾਰਲੀਮੈਂਟ 'ਚ ਵੀ ਗਏ, ਪਾਰਲੀਮੈਂਟ 'ਚ ਵੀ ਉਹਨਾਂ ਨੇ ਮਤਲਬ ਇਹਨਾਂ ਦੇ ਖਿਲਾਫ ਹੀ, ਹਿੰਦੂਆਂ ਦੇ ਖਿਲਾਫ ਬਹੁਤ ਕੁਛ ਕਿਹਾ, ਜਿਸ ਦੇ ਨਤੀਜੇ ਵਜੋਂ ਜਿੰਨਾ ਵੀ ਜਿਹੜਾ ਕੋਈ ਪਾਰਲੀਮੈਂਟ ਦਾ ਮੈਂਬਰ ਚੜ੍ਹਾਈ ਕਰ ਜਾਵੇ ਜਾਂ ਮਤਲਬ ਜਿਹਦੀ ਡੈਥ ਹੋ ਜਾਵੇ, ਉਹਨੂੰ ਸ਼ਰਧਾਂਜਲੀ ਦਿੰਦੇ ਆ। ਪਾਰਲੀਮੈਂਟ ਦਾ ਇਹ ਰਿਵਾਜ ਹੈ, ਹਰ ਇੱਕ ਨੂੰ ਸ਼ਰਧਾਂਜਲੀ ਦਿੰਦੇ ਆ। ਲੇਕਿਨ ਸਰਦਾਰ ਕਪੂਰ ਸਿੰਘ ICS ਪਾਰਲੀਮੈਂਟ ਦੇ ਮੈਂਬਰ ਰਹੇ ਆ। ਉਹ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ, ਉਹਨਾਂ ਦੀ ਜਦੋਂ ਡੈਥ ਹੋਈ, ਉਸ ਤੋਂ ਬਾਅਦ ਉਹਨਾਂ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ। ਰਾਜੀਵ ਗਾਂਧੀ ਦੀ ਉਦੋਂ ਸਰਕਾਰ ਸੀ। ਰਾਜੀਵ ਗਾਂਧੀ ਨੂੰ ਕਿਹਾ ਉਹਨਾਂ ਨੇ ਵੀ ਇਹਨੂੰ ਸ਼ਰਧਾਂਜਲੀ ਦੇਈਏ, ਅਤੇ ਰਾਜੀਵ ਗਾਂਧੀ ਕਹਿਣ ਲੱਗਾ ਵੀ ਇਹਦਾ ਤਾਂ ਸਾਰਾ ਪੰਗਾ ਪਾਇਆ ਹੋਇਆ, ਇਹਨੂੰ ਅਸੀਂ ਸ਼ਰਧਾਂਜਲੀ ਨਹੀਂ ਦੇਣੀ। ਇਹਦਾ ਮਤਲਬ ਅਸੀਂ RTI ਵੀ ਕਢਾਈ ਹੈ। RTI 2009 'ਚ ਅਸੀਂ RTI ਕਢਾਈ ਸੀ। ਉਹਨਾਂ ਨੇ ਲਿਖਿਆ ਵੀ ਅਸੀਂ ਸਰਦਾਰ ਕਪੂਰ ਸਿੰਘ ਨੂੰ ਅਸੀਂ ਸ਼ਰਧਾਂਜਲੀ ਨਹੀਂ ਦਿੱਤੀ। ਇਹੋ ਹੀ ਹਾਲਤ ਜਨਰਲ ਸ਼ੁਬੇਗ ਸਿੰਘ ਦੇ ਬਣੇ, ਜਿਸ ਕਰਕੇ ਉਹਨਾਂ ਨੇ ਮਤਲਬ ਆ ਕੇ ਸੰਤਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਸਿੱਖਾਂ 'ਤੇ ਜਿਹੜੇ ਇਨਜਸਟਿਸ ਹੁੰਦੇ ਉਹਨਾਂ ਦੇ ਖਿਲਾਫ ਲੜ ਰਹੇ ਹੋ, ਅਤੇ ਮੇਰੇ 'ਤੇ ਬੜਾ ਵੱਡਾ ਇਨਜਸਟਿਸ ਹੋਇਆ, ਅਤੇ ਵੈਸੇ ਵੀ ਸਿੱਖਾਂ 'ਤੇ ਹੁੰਦਾ, ਇਸ ਵਾਸਤੇ ਮੈਂ ਆਖਰੀ ਦਮ ਤੱਕ ਤੁਹਾਡੇ ਨਾਲ ਲੜਾਈ ਲੜਾਂਗਾ ਜੇ ਲੜਾਈ ਲੜਨੀ ਪਈ। ਡਾਕਟਰ ਸਾਹਿਬ ਜੇ ਗੱਲ ਕਰੀਏ ਆਪਾਂ, ਤੇ ਤੁਸੀਂ ਜਿਵੇਂ ਗੱਲ ਕੀਤੀ ਕਿ 1 ਜੂਨ ਤੋਂ ਜਿਹੜਾ ਭਾਰਤੀ ਫੌਜ ਵੱਲੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ, ਤਾਂ ਸਭ ਤੋਂ ਵਧੇਰੇ ਉਹ ਕਿਹੜਾ ਦਿਨ ਸੀਗਾ ਜਿਸ ਦਿਨ ਸਭ ਤੋਂ ਵੱਧ ਫਾਇਰਿੰਗ ਕੀਤੀ ਜਾਂਦੀ ਹੈ ਹਕੂਮਤ ਵੱਲੋਂ? 1 ਤਰੀਕ ਨੂੰ ਸਾਰਾ ਦਿਨ ਹੁੰਦੀ ਰਹੀ ਹੈ। 2 ਨੂੰ ਫਿਰ ਕਰਫਿਊ ਖੁੱਲ੍ਹਿਆ, 2 ਨੂੰ ਜੱਥਾ ਵੀ ਗਿਆ ਹੈ ਧਰਮਯੋਧ ਮੋਰਚੇ ਦਾ। 3 ਤਰੀਕ ਨੂੰ ਮਹਾਰਾਜ ਦਾ ਸ਼ਹੀਦੀ ਪੁਰਬ ਸੀ, ਉਸ ਦਿਨ ਸੰਗਤ ਵੀ ਆਈ ਹੈ। ਸੰਗਤ ਉਸ ਦਿਨ ਵੀ ਕਰਫਿਊ ਖੋਲ੍ਹਤਾ ਇਹਨਾਂ ਨੇ, ਕਰਫਿਊ ਜਾਣ ਕੇ ਖੋਲ੍ਹਿਆ ਵੀ ਸੰਗਤ ਆ ਜਾਵੇ। ਉਸ ਤੋਂ ਬਾਅਦ ਜਿਹੜੀਆਂ ਅਸੀਂ ਇਹਨਾਂ ਨੂੰ ਮਾਰਾਂਗੇ, ਚੰਗੀ ਤਰ੍ਹਾਂ ਕੁੱਟਾਂਗੇ। ਇਹ ਦਿਨ ਵੀ ਤਾਂ ਹੀ ਮਤਲਬ ਸਿਲੈਕਟ ਕੀਤਾ ਕਿ 3 ਜੂਨ ਦਾ ਜਾਂ ਪਹਿਲੀ ਦਾ ਵੀ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ 'ਤੇ ਜਿਹੜੀਆਂ ਸੰਗਤਾਂ ਆਉਣਗੀਆਂ, ਉਸ ਦਿਨ ਅਸੀਂ ਮਤਲਬ ਫਾਇਰਿੰਗ ਕਰਾਂਗੇ ਜਾਂ ਉਸ ਦਿਨ ਆਪਰੇਸ਼ਨ ਸ਼ੁਰੂ ਸਟਾਰਟ ਕਰਾਂਗੇ। ਜਿਹੜੀ ਗੱਲ ਹੈ ਵੀ ਫਾਇਰਿੰਗ ਕਦੋਂ ਜ਼ਿਆਦਾ ਹੋਈ, ਫਾਇਰਿੰਗ ਤਾਂ ਮੈਂ ਤੁਹਾਨੂੰ ਦੱਸਿਆ 4 ਤਰੀਕ ਨੂੰ ਸਵੇਰੇ ਪਹਿਲਾਂ ਰੋਕਟ ਲਾਂਚਰ ਦਾ ਫਾਇਰ ਹੋਇਆ, ਉਸ ਤੋਂ ਬਾਅਦ ਇੱਕ ਫਾਇਰ ਹੋਰ ਹੋਇਆ। ਇਹ ਅੰਮ੍ਰਿਤ ਵੇਲੇ ਸ਼ੁਰੂ ਹੋ ਜਾਂਦਾ? ਹਾਂ, 4:40 'ਤੇ ਪਹਿਲਾ ਰੋਕਟ ਲਾਂਚਰ ਦਾ ਫਾਇਰ ਹੋਇਆ। ਮੈਨੂੰ ਅਜੇ ਤੱਕ ਟਾਈਮ ਵੀ ਯਾਦ ਹੈ, ਜਦੋਂ ਜਨਰਲ ਸ਼ੁਬੇਗ ਸਿੰਘ ਨੇ ਮੈਨੂੰ ਆ ਕੇ ਕਿਹਾ ਵੀ ਆਓ ਡਾਕਟਰ ਸਾਹਿਬ ਤੁਹਾਨੂੰ ਲੜਾਈ ਵਿਖਾਈਏ। 4:40 ਦਾ ਟਾਈਮ ਸੀ। ਉਸ ਤੋਂ ਬਾਅਦ 2 ਫਾਇਰ ਉਹਨਾਂ ਨੇ ਰੋਕਟ ਲਾਂਚਰ ਦੇ ਹੋਰ ਕੀਤੇ ਅਕਾਲ ਤਖਤ 'ਤੇ। ਉਸ ਤੋਂ ਬਾਅਦ ਫਿਰ ਸਾਰਾ ਦਿਨ 4 ਤਰੀਕ ਨੂੰ ਸਾਰਾ ਦਿਨ ਉਹ ਜਿਹੜੇ ਉੱਚੇ ਉੱਚੇ ਬੁੰਗੇ ਨੇ, ਬੁੰਗਿਆਂ 'ਤੇ ਦੂਰੋਂ ਤੋਪਾਂ ਦੇ ਫਾਇਰ ਕਰਦੇ ਸੀ, ਮਤਲਬ ਬੁੰਗਿਆਂ ਨੂੰ ਨਿਸ਼ਾਨਾ ਬਣਾ ਕੇ। ਅਤੇ ਉਹ ਬੁੰਗੇ ਇੰਨੇ ਸਟਰੋਂਗ ਸੀ ਵੀ ਉਹ ਤੋਪ ਦੇ ਫਾਇਰ ਨਾਲ ਇੱਕ ਇੱਟ ਵੀ ਨਹੀਂ ਸੀ ਡਿੱਗਦੀ ਉਹਨਾਂ ਨੂੰ। ਮਾੜਾ ਜਿਹਾ ਮਤਲਬ ਧੂੰਆਂ ਜਿਹਾ, ਧੂੜ ਜਿਹੀ ਨਿਕਲਦੀ ਸੀ, ਧੂੰਆਂ ਜਿਹਾ ਨਿਕਲਦਾ ਸੀ, ਉਹ ਫੇਰ ਤੋਪ ਦਾ ਫਾਇਰ ਕਰਦੇ ਸੀ। ਪਤਾ ਨਹੀਂ ਕਾਹਦੇ, ਕਿਸ ਤਰ੍ਹਾਂ ਉਹਨਾਂ ਨੇ, ਪੁਰਾਤਨ ਸਿੰਘਾਂ ਨੇ ਕਿਵੇਂ ਇੰਨੇ ਸਟਰੋਂਗ ਉਹ ਬਣਾਏ ਹੋਏ ਸੀ। ਬੁੰਗਿਆਂ ਦੇ ਉੱਪਰ ਮੋਰਚੇ ਬਣਾਏ ਸੀ ਸਿੰਘਾਂ ਨੇ? ਬੁੰਗਿਆਂ ਦੇ ਮੋਰਚੇ ਵੀ ਸੀਗੇ, ਅਤੇ ਵੈਸੇ ਬੁੰਗਾ ਢਾਉਣ ਵਾਸਤੇ ਫਾਇਰਿੰਗ ਕਰਦੇ ਸੀ, ਉਹਦਾ ਤੋਪਾਂ ਦੇ ਫਾਇਰ ਮਾਰਦੇ ਸੀ, ਪਰ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ। 4 ਤਰੀਕ ਨੂੰ ਮੈਂ ਅਤੇ ਜਰਨੈਲ ਸਾਹਿਬ ਅਸੀਂ ਇਕੱਠੇ ਹੀ ਫਿਰਦੇ ਰਹੇ ਹਾਂ। ਬੁੰਗਿਆਂ ਦੇ ਕੋਲ ਵੀ ਅਸੀਂ ਗਏ ਹਾਂ, ਦੁੱਖ ਭੰਜਨੀ ਬੇਰੀ ਕੋਲ ਵੀ ਗਏ ਹਾਂ। ਉੱਧਰ ਪਰਲੇ ਪਾਸੇ ਬਾਬਾ ਜੀ ਦੀਪ ਸਿੰਘ ਦਾ ਜਿੱਥੇ ਸਮਾਰਕ ਬਣਿਆ ਉੱਥੇ ਵੀ ਗਏ ਹਾਂ। ਇੱਕ ਸਿੰਘ ਦੀ ਲਾਸ਼ ਉੱਥੇ ਪਈ ਸੀ, ਇੱਕ ਸਿੰਘ ਦੀ ਲਾਸ਼ ਇੱਥੇ ਪਈ ਸੀ ਦੁੱਖ ਭੰਜਨੀ ਬੇਰੀ ਕੋਲ। ਅਤੇ ਸਾਰੇ ਸਿੰਘਾਂ ਦੇ ਮੋਰਚੇ ਸੀ, ਸਿੰਘ ਆਪਦੇ ਮੋਰਚਿਆਂ ਦੇ ਤਿਆਰ ਸਨ। ਫਾਇਰਿੰਗ ਹੋ ਰਹੀ ਸੀ, ਉੱਧਰੋਂ ਜ਼ਿਆਦਾ ਫਾਇਰਿੰਗ ਹੋ ਰਹੀ ਸੀ, ਇੱਧਰੋਂ ਘੱਟ ਹੋ ਰਹੀ ਸੀ। ਉਹ ਫਾਇਰਿੰਗ ਇੱਧਰੋਂ ਇਸ ਕਰਕੇ ਜ਼ਿਆਦਾ ਕਰਦੇ ਸੀ, ਹੁਣ ਪਤਾ ਲੱਗਿਆ ਵੀ ਉਹ ਵੇਖਣਾ ਚਾਹੁੰਦੇ ਸੀ ਉਹਨਾਂ ਕੋਲ ਕਿਹੜੇ ਹਥਿਆਰ ਨੇ। ਜੇ ਰਿਟੈਲੀਏਸ਼ਨ ਦੇ ਵਿੱਚ ਇਹ ਫਾਇਰਿੰਗ ਕਰਦੇ ਨੇ ਅਤੇ ਉਹਨਾਂ ਨੂੰ ਪਤਾ ਲੱਗ ਜੂ ਕਿਹੜੇ ਹਥਿਆਰ ਨੇ ਇਹਨਾਂ ਕੋਲ, ਇਸ ਵਾਸਤੇ ਕਰਦੇ ਸੀ। ਪਰ ਜਰਨੈਲ ਸਾਹਿਬ ਨੇ ਇੱਧਰੋਂ ਕਹਿ ਦਿੱਤਾ ਸੀ ਸਾਰੇ ਸਿੰਘਾਂ ਨੂੰ ਵੀ ਤੁਸੀਂ ਕਿਸੇ ਨੇ ਮਤਲਬ ਜਵਾਬੀ ਫਾਇਰ ਨਹੀਂ ਕਰਨਾ। ਜਿਹੜੇ ਦਰਬਾਰ ਸਾਹਿਬ ਦੇ ਵਿੱਚ ਟੈਂਕ ਲਿਆਂਦੇ ਜਾਂਦੇ ਉਹ ਅੰਦਰ ਆਉਂਦੇ ਆ, ਜਾਂ ਜਿੱਥੇ ਬਾਬਾ ਦੀਪ ਸਿੰਘ ਜੀ ਵਾਲਾ ਸਥਾਨ ਉੱਥੇ ਰਹਿ ਜਾਂਦੇ, ਜਾਂ ਫਿਰ ਉਸ ਤੋਂ ਅੱਗੇ ਵੀ ਆਉਂਦੇ ਆ? ਨਹੀਂ, ਟੈਂਕ ਤਾਂ ਅੱਗੇ ਵੀ ਆਉਂਦੇ ਆ,
ਬਾਬਾ ਦੀਪ ਸਿੰਘ ਦੇ ਜਿਹੜਾ ਥਾਂ ਹੈ ਉਸ ਤੋਂ ਪਹਿਲਾਂ ਵੀ 2 ਟੈਂਕ ਉੱਥੋਂ ਲੰਘ ਗਏ ਜੀ, 1 ਟੈਂਕ ਉੱਥੇ ਰੁਕਿਆ ਹੈ। ਉੱਥੇ ਵੀ ਰੁਕ ਜਾਂਦਾ ਟੈਂਕ ਕੋਈ? ਉੱਥੇ ਰੁਕ ਜਾਂਦਾ ਇਸ ਕਰਕੇ ਵੀ ਕਿਸੇ ਨੇ ਉਹਨਾਂ ਉੱਤੇ ਮਤਲਬ ਇੱਕ ਗ੍ਰਨੇਡ ਹੁੰਦੇ ਸੀ, ਗਰਾਰੀ ਗ੍ਰਨੇਡ, ਜਿਹੜਾ ਟੋਕਾ ਹੁੰਦਾ ਨਾ ਦੇਸੀ ਜਿਹਾ ਟੋਕਾ, ਇਹਦੀ ਜਿਹੜੀ ਗਰਾਰੀ ਹੁੰਦੀ ਐਡੀ ਵੱਡੀ ਗਰਾਰੀ ਹੁੰਦੀ ਉਹਦੇ ਬਰੂਦ ਭਰ ਕੇ ਤੇ ਉਹਦਾ ਗ੍ਰਨੇਡ ਬਣਾਇਆ ਹੋਇਆ ਸੀ ਸੰਤ ਜਰਨੈਲ ਸਿੰਘ ਹੋਰਾਂ ਨੇ ਜਾਂ ਜਨਰਲ ਸਵੇਗ ਸਿੰਘ ਹੋਰਾਂ ਨੇ। ਉਹ ਗ੍ਰਨੇਡ ਸੀ, ਉੱਥੇ ਕੋਈ ਸਿੰਘ ਸੀ, ਉਹਦੀਆਂ 2 ਬੱਚੀਆਂ ਸੀ ਤੇ ਉਹ ਵੀ ਮੁਕਾਬਲਾ ਕਰ ਰਿਹਾ ਸੀ। ਇੱਥੇ ਬਾਬਾ ਦੀਪ ਸਿੰਘ ਦਾ ਛੋਟਾ ਜਿਹਾ ਗੁਰਦੁਆਰਾ ਉਸ ਦੇ ਉੱਪਰ ਸੀ। ਉਹਨੇ ਕਹਿੰਦੇ ਨੇ ਵੀ ਆਪਦੀ ਬੱਚੀ ਨੂੰ ਇੱਕ ਨੂੰ ਉਹ ਗ੍ਰਨੇਡ ਬੰਨ੍ਹ ਕੇ ਨਾਲ ਤੇ ਉਹ ਟੈਂਕ ਦੇ ਉੱਤੇ ਸੁੱਟਿਆ, 2-3 ਗ੍ਰਨੇਡ ਬੁਣ ਕੇ। ਉਹਦੀ ਬੱਚੀ ਵੀ ਸ਼ਹੀਦ ਹੋ ਗਈ ਤੇ ਨਾਲ ਮਤਲਬ ਉਹ ਜਿਹੜਾ ਟੈਂਕ ਸੀ ਉਹ ਵੀ ਉੱਥੇ ਰੁਕ ਗਿਆ। ਉਸ ਤੋਂ ਬਾਅਦ ਉਹ ਆਪ ਵੀ ਸ਼ਹੀਦ ਹੋਇਆ ਲੜਦਾ ਹੋਇਆ, ਉਹ ਸਾਰਾ ਪਰਿਵਾਰ ਉਹਦਾ ਸ਼ਹੀਦ ਹੋਇਆ। ਉਸ ਤੋਂ ਪਹਿਲਾਂ 2-3 ਟੈਂਕ ਇੱਧਰ ਲੰਘ ਚੁੱਕੇ ਸੀ ਤੇ ਉਸ ਤੋਂ ਬਾਅਦ ਜਿਹੜੇ ਟੈਂਕ ਆਏ ਨੇ ਉਹ ਫਿਰ ਇੱਧਰ ਦੇ ਆਏ ਨੇ, ਦੂਜੇ ਪਾਸੇ ਦੀ, ਜਿੱਦਾਂ ਦੁੱਖ ਭੰਜਨੀ ਬੇਰੀ ਇੱਧਰ ਦੀ ਆਏ ਨੇ ਟੈਂਕ। ਅਤੇ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਬੇਰ ਉੱਥੋਂ ਤੱਕ ਆਏ, ਉੱਥੋਂ ਫਿਰ ਅੱਗੇ ਅਕਾਲ ਤਖ਼ਤ 'ਤੇ 2-3 ਟੈਂਕ ਅਕਾਲ ਤਖ਼ਤ 'ਤੇ ਵੀ ਲੈ ਗਏ ਸੀ, ਮੁਕਤਸਰ ਨੂੰ ਗੰਨੀਆਂ ਕਾ। ਮਤਲਬ ਜਿਹੜੀ ਉਹਨਾਂ ਦਾ ਫੌਜ ਦਾ ਨੁਕਸਾਨ ਹੋਇਆ ਨਾ 5 ਤਰੀਕ ਦੀ ਰਾਤ ਨੂੰ, ਇੰਨਾ ਨੁਕਸਾਨ ਹੋਇਆ ਉਹਨਾਂ ਦਾ। ਕੁਲਦੀਪ ਸਿੰਘ ਬਰਾੜ ਦੀ ਕਿਤਾਬ ਵੀ ਮੇਰੇ ਕੋਲ ਇੱਥੇ ਪਈ ਹੈ, ਉਹਨੇ ਲਿਖਿਆ ਵੀ ਮਤਲਬ ਸਾਡੀ ਪੇਸ਼ ਹੀ ਨਹੀਂ ਸੀ ਕੋਈ ਜਾਂਦੀ। ਅਸੀਂ ਫਿਰ ਕਿਹਾ, ਮੈਂ ਸੁੰਦਰ ਜੀ ਨੂੰ ਕਿਹਾ ਵੀ ਸਾਡੀ ਕੋਈ ਪੇਸ਼ ਨਹੀਂ ਜਾਂਦੀ ਅਤੇ ਸਾਨੂੰ ਤੁਸੀਂ ਟੈਂਕ ਲਿਜਾਣ ਦੀ ਅੰਦਰ ਇਜਾਜ਼ਤ ਦਿਓ, ਨਹੀਂ ਤਾਂ ਮਤਲਬ ਅਸੀਂ ਕਾਮਯਾਬ ਨਹੀਂ ਹੋ ਸਕਦੇ। ਅਤੇ ਸੁੰਦਰ ਜੀ ਨੇ ਫਿਰ ਜਨਰਲ ਵੈਦਿਆ ਨੂੰ ਪੁੱਛਿਆ, ਜਿਹੜਾ ਉਹਨਾਂ ਦਾ ਚੀਫ ਸੀ, ਵੀ ਅਸੀਂ ਟੈਂਕ ਸਾਨੂੰ ਲਿਜਾਣ ਦੀ ਇਜਾਜ਼ਤ ਦਿਓ, ਅਸੀਂ ਇਸ ਤਰ੍ਹਾਂ ਨਹੀਂ ਇਹਨਾਂ ਨੂੰ ਜਿੱਤ ਸਕਦੇ। ਵੈਦਿਆ ਨੇ ਫਿਰ ਇੰਦਰਾ ਗਾਂਧੀ ਨੂੰ ਪੁੱਛਿਆ ਉਹਨਾਂ ਤੋਂ ਵੀ ਅਸੀਂ ਕਾਮਯਾਬ ਨਹੀਂ ਹੋ ਰਹੇ ਅਤੇ ਸਾਨੂੰ ਤੁਸੀਂ ਟੈਂਕ ਲਿਜਾਣ ਦੀ ਇਜਾਜ਼ਤ ਦਿਓ। ਕੋਈ ਇਹਨਾਂ ਦਾ ਰੂਲ ਹੋਣਾ ਫੌਜੀਆਂ ਦਾ ਵੀ ਤੁਸੀਂ ਆਹ ਹਥਿਆਰ ਨੇ ਜਿਹੜੇ ਉਹ ਪ੍ਰਾਈਮ ਮਿਨਿਸਟਰ ਪੁੱਛ ਕੇ ਲਿਜਾ ਸਕਦੇ ਜੀ। ਫਿਰ ਉਹ ਇੰਦਰਾ ਗਾਂਧੀ ਤੋਂ ਪੁੱਛ ਕੇ ਇਜਾਜ਼ਤ ਲੈ ਕੇ ਉਸ ਤੋਂ ਬਾਅਦ ਟੈਂਕ ਇਹਨਾਂ ਨੂੰ ਦਰਬਾਰੇ। ਜਿਹੜੀ ਸਿੰਘਾਂ ਵੱਲੋਂ ਲੜਾਈ ਲੜੀ ਜਾਂਦੀ ਹੈ ਉਹ ਦਰਬਾਰ ਸਾਹਿਬ ਦੇ ਚੁਗਿਰਦੇ ਵਿੱਚ ਰਹਿ ਕੇ ਲੜੀ ਜਾਂਦੀ ਹੈ, ਜਾਂ ਇਸ ਤੋਂ ਬਾਹਰ ਵੀ ਹੋਰਨਾਂ ਘਰਾਂ ਵਿੱਚ ਜਾ ਕੇ ਜਾਂ ਹੋਰਨਾਂ ਬਿਲਡਿੰਗਾਂ ਨੂੰ ਮੱਲ ਕੇ ਉੱਥੇ ਮੋਰਚੇ ਬਣਾ ਕੇ ਉੱਥੇ ਵੀ ਲੜੀ ਜਾਂਦੀ? ਉੱਥੇ ਵੀ ਲੜੀ ਜਾਂਦੀ। ਟੈਂਪਲ ਵੀ ਉਸੇ ਬਾਹਰਲੇ ਪਾਸੇ ਸੀ ਦਰਬਾਰ ਸਾਹਿਬ ਤੋਂ, ਮੋਰਚਾ ਉੱਥੇ ਬਹੁਤ ਤਗੜਾ ਸੀ। ਇੱਧਰ ਸਿੰਧੀ ਹੋਟਲ ਸੀ ਰਾਮਦਾਸ ਨਾਮ ਵਾਲੇ ਪਾਸੇ ਸਾਹਮਣਾ, ਉੱਥੇ ਵੀ ਮੋਰਚਾ ਸੀ। ਮਤਲਬ ਜਿਹੜੀਆਂ ਲਾਗੇ ਲਾਗੇ ਦੀਆਂ ਜਿੰਨੀਆਂ ਬਿਲਡਿੰਗਾਂ ਸੀ ਅਕਾਲ ਤਖ਼ਤ ਦੇ ਦੁਆਲੇ, ਦਰਬਾਰ ਸਾਹਿਬ ਦੇ ਦੁਆਲੇ, ਸਾਰੀਆਂ ਦੇ ਮੋਰਚੇ ਸੀ। ਅਤੇ ਦਰਬਾਰ ਸਾਹਿਬ ਦੇ ਦੁਆਲੇ ਅਤੇ ਅਕਾਲ ਤਖ਼ਤ ਦੇ ਦੁਆਲੇ ਤਾਂ ਬਹੁਤ ਜ਼ਿਆਦਾ ਮੋਰਚੇ ਸੀ। ਮੇਰਾ ਖਿਆਲ ਅਕਾਲ ਤਖ਼ਤ ਦੇ ਇਕੱਲੇ ਜੇ ਆਪਾਂ ਦੇਖੀਏ ਤਾਂ ਇੱਧਰ ਉੱਧਰ 20 ਮੋਰਚੇ ਹੋਣਗੇ ਅਕਾਲ ਤਖ਼ਤ ਦੇ। ਇੱਧਰ ਉੱਧਰ ਅਕਾਲ ਤਖ਼ਤ ਦੇ ਅੰਦਰ ਵੀ ਮੋਰਚੇ ਸੀ। ਅਕਾਲ ਤਖ਼ਤ ਦੇ ਥੱਲੇ ਜਿੱਥੇ ਉਹ ਸਲੈਬ ਲੱਗਿਆ ਹੁੰਦਾ ਹੈ ਸੰਗਮਰਮਰ ਦਾ, ਉਹਦੇ ਵਿੱਚੋਂ ਛੇਣੀਆਂ ਦੇ ਨਾਲ ਅਤੇ ਹਥੌੜਿਆਂ ਦੇ ਨਾਲ ਮੋਰੀਆਂ ਕੱਢ ਕੇ ਉਹਦੇ ਬਣਾਏ ਹੋਏ ਸੀ। LMG'ਆਂ ਉੱਥੇ ਫਿੱਟ ਕੀਤੀਆਂ ਹੋਈਆਂ ਸੀ। ਸਾਰੇ ਸਿੰਘ ਨੇ ਮਤਲਬ ਜਿਹੜੇ ਲੜਨ ਵਾਲੇ ਇੱਧਰ ਆਪਣੇ ਘੰਟਾ ਘਰ ਵਾਲੇ ਪਾਸੇ ਜਿਹੜੇ ਹਜ਼ੂਰ ਸਾਹਿਬ ਤੋਂ ਸਿੰਘ ਆਏ ਹੋਏ ਸੀ ਲੜਨ ਵਾਸਤੇ, ਕਾਰ ਸੇਵਾ ਵਾਲੇ, ਉਹਨਾਂ ਦੀ ਇੱਧਰ ਮੋਰਚਾ ਸੀ। ਦਰਬਾਰ ਘੰਟਾ ਘਰ ਵਾਲੇ ਪਾਸੇ, ਲੰਗਰ ਹਾਲ ਵਾਲੇ ਪਾਸੇ ਅਤੇ ਇਹ ਜਿਹੜੇ ਬੁੰਗੇ ਨੇ ਉਹਨਾਂ ਵਾਲੇ ਪਾਸੇ ਵੀ ਉਹ ਜਿਹੜੇ ਸਿੰਘ ਹਜ਼ੂਰ ਸਾਹਿਬ ਤੋਂ ਆਏ ਸੀ 40, ਉਹਨਾਂ ਦੇ ਮੋਰਚੇ ਸਨ। ਅਤੇ ਇੱਧਰ ਸਵਰਨ ਸਿੰਘ, ਦਲਵੀਰ ਸਿੰਘ, ਹੋਰ ਟਕਸਾਲ ਦੇ ਸਿੰਘ, ਕਈਆਂ ਦੇ ਤਾਂ ਮੈਂ ਨਾਂ ਜਾਣਦਾ, ਕਈਆਂ ਦਾ ਨਹੀਂ ਜਾਣਦਾ। ਹੁਣ ਹੌਲੀ ਹੌਲੀ ਸਾਡੇ ਸਾਹਮਣੇ ਆ ਰਹੇ ਨੇ ਸਾਰਿਆਂ ਦਾ। ਜਦੋਂ ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਨਿਕਲਦੇ ਸੀ ਜਾਂ ਜਿਹੜੀਆਂ ਬਿਲਡਿੰਗਾਂ ਨੂੰ ਮਲਿਆ ਹੋਇਆ ਸੀ ਉਹਦੇ ਤੋਂ ਬਾਹਰ ਜਾਂਦੇ ਸੀ, ਤਾਂ ਜਿਹੜੀਆਂ ਸੰਗਤਾਂ ਜਾਂ ਜਿਹੜੇ ਬੱਚੇ ਉੱਥੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਏ ਸੀ, ਤਾਂ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਉੱਧਰ ਬਾਹਰ? 4-5 ਤਰੀਕ ਨਾਲ ਤਾਂ ਕੋਈ ਮੱਥਾ ਟੇਕਣ ਬਾਹਰੋਂ ਆਇਆ ਹੀ ਨਹੀਂ, ਸਾਰੇ ਇੱਧਰ ਹੀ ਰਹਿ ਗਏ। ਰਾਮਦਾਸ ਰਾਮ ਵਾਲੇ ਜਿਹੜੇ ਪਹਿਲਾਂ ਮੌਜੂਦ ਸੀ, ਜਿਹੜੇ ਪਹਿਲਾਂ ਮੌਜੂਦ ਸੀ ਉਹੀ ਰਹੇ। 5 ਤਰੀਕ ਨੂੰ ਇੱਕੋ ਹੀ ਜਥਾ ਸਾਰਾ ਦਿਨ ਮਤਲਬ ਕੀਰਤਨ ਕਰਦਾ ਰਿਹਾ। ਉਹ ਟਕਸਾਲ ਦਾ ਜਥਾ ਸੀ, ਜਿਸ ਦਾ ਸਾਹਿਬ ਡਾਢਾ ਹੋਏ ਉਸ ਨੂੰ ਮਾਰ ਨਾ ਸਕੇ ਕੋਈ, ਇਹੋ ਹੀ ਸ਼ਬਦ ਵਾਰ-ਵਾਰ ਉਹ ਰਿਪੀਟ ਕਰੀ ਜਾਂਦੇ ਸੀ। ਅਤੇ 1-2 ਗ੍ਰੰਥੀ ਸਿੰਘ ਸਨ ਜਿਹੜੇ ਸੇਵਾ ਕਰਨ ਵਾਲੇ ਸਨ। 5 ਤਰੀਕ ਦੀ ਸ਼ਾਮ ਨੂੰ ਮੈਂ ਦੇਖਿਆ ਵੀ ਉੱਥੇ ਪੂਰਨ ਸਿੰਘ ਹੋਣੀ ਨੇ, ਜਿਹੜੇ ਉਹ ਆਪਦਾ ਥਾਮਸਨ ਗਨ ਉਹਨਾਂ ਦੇ ਹੱਥ ਸੀ, ਉਹਨਾਂ ਦੀ ਡਿਊਟੀ ਸੀ ਰਹਿ ਰਾਸ ਕਰਨ ਦੀ। 5 ਤਰੀਕ ਸ਼ਾਮ ਨੂੰ ਉਹ ਮੈਂ ਇੱਧਰ ਆਉਂਦੇ ਦੇਖੇ ਨੇ। ਬਾਕੀ ਉਸ ਤੋਂ ਬਾਅਦ 6 ਤਰੀਕ ਨੂੰ ਤਾਂ ਫਿਰ ਮਰਿਆਦਾ ਹੋਣੀ ਕੀ ਸੀ, ਉਹ ਮਤਲਬ ਸੰਗਤ ਕੋਈ ਨਹੀਂ ਸੀ ਆਉਂਦੀ। ਮੈਂ ਗਿਆ ਮੱਥਾ ਟੇਕਣ 5 ਤਰੀਕ ਨੂੰ ਸਵੇਰੇ ਇੱਕ ਵਾਰ, ਜਾਂ ਕੋਈ ਇੱਧਰ ਜਿਹੜੇ ਮੋਰਚਿਆਂ ਸਿੰਘ ਸੀ ਉਹ ਮੱਥਾ ਟੇਕਣ ਜਾਂਦੇ ਸੀ। ਜਿਹੜੀਆਂ ਪਹਿਲਾਂ ਸੰਗਤਾਂ ਸੀ ਜਿਹੜੀਆਂ ਉਹਨਾਂ ਮੌਜੂਦ ਸੀ ਜਾਂ ਉਹਨਾਂ ਦੇ ਉੱਪਰ ਗੋਲੀਬਾਰੀ ਵੀ ਕੀਤੀ ਜਾਂਦੀ ਹੈ, ਗੋਲੀਆਂ ਮਾਰੀਆਂ ਜਾਂਦੀਆਂ, ਬਾਅਦ ਵਿੱਚ ਮਾਰੇ, ਸ਼ਹੀਦ ਹੋਏ ਉੱਥੇ ਕਿਸ ਬਹੁਤ ਮਾਰੇ। ਮੇਰੇ ਖਿਆਲ ਘੱਟ ਤੋਂ ਘੱਟ 1000 ਬੰਦਾ ਉਹਨਾਂ ਦੇ ਮਾਰਿਆ ਗਿਆ। ਉਹਨਾਂ ਜਿਹੜੇ ਬਾਹਰੋਂ ਸੰਗਤ ਆਈ ਹੋਈ ਸੀ, ਹਾਲ ਭਰੇ ਹੋਏ ਸੀ, ਕਮਰੇ ਭਰੇ ਹੋਏ ਸੀ, ਸੰਗਤ ਵੀ ਸੀ। ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਨ ਸੀ। ਉਸ ਤੋਂ ਬਾਅਦ ਫਿਰ ਉਹ ਆਏ ਹੋਏ ਸੀ, ਗ੍ਰਿਫਤਾਰੀ ਦੇਣ ਆਏ ਹੋਏ ਸੀ ਜਥੇ। 1000 ਬੰਦਾ ਤਾਂ ਇਹਨਾਂ ਨੇ ਕੱਢ ਕੇ ਮਤਲਬ ਜਿਨ੍ਹਾਂ ਦੇ ਕੋਲ ਹਥਿਆਰ ਨਹੀਂ ਸੀ, ਜਿਹੜੇ ਲੜਨ ਵਾਲੇ ਨਹੀਂ ਸੀ, ਉਹ ਸਾਰੇ ਮਰੇ ਨੇ ਉੱਥੇ। ਅਤੇ ਜਿਹੜੇ ਹਥਿਆਰ ਨਾਲ ਜਿਹੜੇ ਲੜਨ ਵਾਲੇ ਸੀ, ਉਹ ਲੜਨ ਵਾਲੇ ਸੀ ਜਿਹੜੇ ਜਿੰਨਾ ਚਿਰ ਲੜਦੇ ਰਹੇ। ਫਿਰ ਉਹਨਾਂ ਨੇ ਸੋਚਿਆ ਵੀ ਹੁਣ ਅਸੀਂ ਨਿਕਲਣ ਦੀ ਸੋਚੀਏ। ਉਹਨਾਂ 'ਚੋਂ ਕਈ ਬੰਦੇ ਨਿਕਲ ਵੀ ਗਏ ਨੇ, ਜਿਹੜੇ ਜਿਸ ਤਰ੍ਹਾਂ ਦਾ ਅਸੀਂ 3 ਬੰਦੇ ਨਿਕਲ ਗਏ। ਸਾਡਾ 3 ਦਾ ਮੋਰਚਾ ਸੀ, ਮੇਰਾ ਅਤੇ ਚਰਨਜੀਤ ਦਾ ਅਤੇ ਧਾਲੀਵਾਲ ਦਾ। ਪਿੱਛੇ ਜਿਹੜੀ ਗਲੀ ਸੀ ਉਸ ਗਲੀ ਵਿੱਚ ਦੀ ਕੋਈ ਫੌਜੀ ਆਇਆ ਹੀ ਨਹੀਂ। ਅਸੀਂ ਦੇਖਦੇ ਰਹੇ ਸਾਰੇ, ਜਦ ਕੋਈ ਫੌਜੀ ਨਹੀਂ ਆਇਆ
ਫਿਰ ਸਵੇਰੇ 6 ਤਰੀਕ ਨੂੰ ਅਸੀਂ ਸੋਚਿਆ ਵੀ ਆਪਾਂ ਇੱਥੋਂ ਇਸੇ ਗਲੀ ਵਿੱਚ ਦੀ ਨਿਕਲਣ ਦੀ ਕੋਸ਼ਿਸ਼ ਕਰੀਏ। ਸੰਤਾਂ ਨੇ ਵੀ ਕਹਿ ਦਿੱਤਾ ਸੀ ਵੀ ਜਿਹਨੇ ਨਿਕਲਣਾ ਨਿਕਲ ਜਾਓ, ਅਤੇ ਜਿਹਨੇ ਸ਼ਹੀਦ ਹੋਣਾ ਉਹ ਸਾਡੇ ਨਾਲ ਆਓ। ਉਹ ਜਿਹੜੇ ਉਹਨਾਂ ਦੇ ਨਾਲ ਸੀ ਸ਼ਹੀਦੀ ਪਾਉਣ ਵਾਲੇ, ਉਹ ਤਾਂ ਉਹਨਾਂ ਦੇ ਨਾਲ ਆ ਗਏ, ਅਤੇ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਨਿਕਲ ਕੇ ਬਾਹਰ ਜਾ ਕੇ ਕੰਮ ਕਰਾਂਗੇ ਜਾਂ ਨਿਕਲਣਾ ਚਾਹੀਦਾ ਹੈ, ਉਹਨਾਂ ਨੇ ਰਿਸਕ ਲਿਆ ਵੀ ਚਲੋ ਜੇ ਅਸੀਂ ਨਿਕਲ ਸਕਦੇ ਹਾਂ ਨਿਕਲ ਜਾਈਏ। ਸੰਤਾਂ ਦੀ ਸ਼ਹਾਦਤ ਕਦੋਂ ਹੁੰਦੀ? ਸੰਤਾਂ ਦੀ ਸ਼ਹਾਦਤ 6 ਤਰੀਕ ਨੂੰ 9:30 ਵਜੇ ਹੁੰਦੀ ਹੈ। ਉਹਨਾਂ ਦੇ ਨਾਲ ਕੌਣ ਕੌਣ ਸ਼ਹੀਦ? ਉਹਨਾਂ ਦੇ ਨਾਲ ਕਈ ਸਿੰਘ, ਮਤਲਬ ਭਾਈ ਅਮਰੀਕ ਸਿੰਘ ਉਹਨਾਂ ਦੇ ਨਾਲ ਸੀ, ਦਵਿੰਦਰ ਫੌਜੀ ਉਹਨਾਂ ਦੇ ਨਾਲ ਸੀ, ਬਖਸ਼ੀਸ਼ ਉਹਨਾਂ ਦੇ ਨਾਲ ਸੀ, ਗੁਰਮੁਖ ਸਿੰਘ ਗੜਵਈ ਉਹਨਾਂ ਦੇ ਨਾਲ ਸੀ, ਭਾਈ ਜਗੀਰ ਸਿੰਘ ਜਿਹੜੇ ਜਸਵੀਰ ਸਿੰਘ ਰੋਡੇ ਦੇ ਬਾਪ ਨੇ, ਇਹ ਉਹਨਾਂ ਦੇ ਨਾਲ ਸੀ। ਉਦੋਂ ਘੱਟ ਤੋਂ ਘੱਟ ਉਹਨਾਂ ਦੇ 25-30 ਸਿੰਘ ਸੀ ਜਿਹੜੇ ਉਹਨਾਂ ਦੇ ਨਾਲ ਨਿਕਲ ਕੇ ਆਏ ਨੇ, ਜਿਨ੍ਹਾਂ ਨੇ ਕਿਹਾ ਵੀ ਅਸੀਂ ਸ਼ਹੀਦ ਹੋਣਾ। ਜਿਹੜੇ ਕੁਝ ਸਿੰਘ ਉੱਥੇ ਵੀ ਇਹੋ ਜਿਹੇ ਸੀ, ਜਿਸ ਤਰ੍ਹਾਂ ਲਾਭ ਸਿੰਘ ਸੀ ਜਾਂ ਮੁਖਤਿਆਰ ਸਿੰਘ ਮੁਖੀ ਸੀ ਜਾਂ ਹੋਰ ਕਈ ਸਿੰਘ ਸੀ, ਉਹ ਪਿਛਲੇ ਪਾਸੇ ਦੀ ਜਿੱਧਰ ਖੂਹ ਸੀ ਅਕਾਲ ਤਖਤ ਦੇ ਪਿਛਲੇ ਪਾਸੇ, ਉਧਰ ਦੇ ਪੀੜੀਆਂ ਬਿਲਡਿੰਗਾਂ ਸੀ ਬੜੀਆਂ ਕੰਜਸਟਡ ਜੀਆਂ, ਉਹਨਾਂ ਦੇ ਵਿੱਚ ਇੱਕ ਬਿਲਡਿੰਗ ਤੋਂ ਦੂਜੀ ਫਿਰ ਛੱਤ ਟੱਪ ਜੇ ਕਰ ਉਹ ਕਰ, ਉਹ ਹੌਲੀ ਹੌਲੀ ਕਈ ਬੰਦੇ ਉੱਥੋਂ ਨਿਕਲੇ ਵੀ ਆ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਅੱਖਾਂ ਨਾਲ। ਜਨਰਲ ਸ਼ਬੀਰ ਸਿੰਘ ਦੀ ਸ਼ਹਾਦਤ ਕਦੋਂ ਹੁੰਦੀ? ਜਨਰਲ ਸ਼ਵੇਕ ਸਿੰਘ ਦੀ ਸ਼ਹਾਦਤ 5 ਤਰੀਕ ਦੀ ਰਾਤ ਨੂੰ ਹੀ ਹੋ ਜਾਂਦੀ ਹੈ 12 ਵਜੇ। ਕਿਹੜੀ ਜਗ੍ਹਾ ਤੇ? ਉਹ ਜਿੱਥੇ ਨਿਸ਼ਾਨ ਸਾਹਿਬ ਨੇ ਉੱਥੇ ਹੀ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਅਤੇ ਮੈਨੂੰ ਇਹ ਮਤਲਬ ਕਿਸੇ ਆਈ ਵਿਟਨੈਸ ਨੇ ਦੱਸਿਆ ਵੀ ਇੱਕ ਸਾਡੇ ਕੋਲ ਸੀ ਰੋਕਟ ਲਾਂਚਰ, ਇਹਨੂੰ ਟੈਂਕ 'ਤੇ ਚਲਾਉਣ ਵਾਲਾ ਇੱਕ ਰੋਕਟ ਲਾਂਚਰ ਹੈ ਜਿਹੜਾ ਉਹ ਜਰਨੈਲ ਸਾਹਿਬ ਨੇ ਚਲਾਇਆ ਹੈ। ਅਤੇ ਉਹ ਜਿਹੜਾ ਬੰਦਾ ਨਾਲ ਸੀ ਉਦੋਂ ਜਰਨੈਲ ਸਾਹਿਬ ਦੇ ਮੁਖਤਿਆਰ ਸਿੰਘ ਮੁਖੀ, ਉਹਨੇ ਦੱਸਿਆ ਵੀ ਸਾਡੇ ਸਾਹਮਣੇ ਜਰਨੈਲ ਸਾਹਿਬ ਨੇ ਉਹ ਰਾਕਟ ਲਾਂਚਰ ਚਲਾਇਆ। ਅਤੇ ਉਹ ਰਾਕਟ ਲਾਂਚਰ ਜੋ ਚੱਲਿਆ, ਉਹ ਜਿਹੜੇ ਕਮਰੇ ਦੇ ਉੱਤੇ ਬਹਿ ਕੇ ਜਿਹੜੀ ਛੱਤ ਸੀ ਉਹਨਾਂ ਨੇ ਚਲਾਇਆ ਹੈ, ਉਹ ਛੱਤ ਹੀ ਹਿੱਲਣ ਲੱਗ ਪਈ ਸੀ, ਇੰਨਾ ਮਤਲਬ ਜ਼ਿਆਦਾ ਉਹਦਾ ਅਸਰ ਪਿਆ ਉਸ ਰਾਕਟ ਲਾਂਚਰ ਦਾ। ਉਹਨੇ ਇੱਕ ਟੈਂਕ ਜਿਹੜਾ ਉਹ ਨਕਾਰਾ ਕਰਤਾ। ਉਸ ਤੋਂ ਬਾਅਦ ਉਹ ਮੁਖਤਿਆਰ ਸਿੰਘ ਮੁਖੀ ਕਹਿੰਦਾ ਵੀ ਅਸੀਂ 2-3 ਸਿੰਘ ਮੇਰੇ ਨਾਲ ਹੋਰ ਸਨ, ਅਸੀਂ ਫਿਰ ਅਕਾਲ ਤਖਤ 'ਤੇ ਆ ਗਏ, ਥੱਲੇ ਬੇਸਮੈਂਟ 'ਤੇ ਚਲੇ ਗਏ ਸੰਤਾਂ ਦੇ ਕੋਲ। ਅਤੇ ਜਨਰਲ ਸ਼ਵੇਕ ਸਿੰਘ ਹੋਣੀ ਨੇ ਜਿਹੜੇ, ਉਹਨਾਂ ਨੂੰ ਤਾਂ ਡਰ ਦਾ ਕੋਈ ਨਾਂ ਹੀ ਨਹੀਂ ਸੀ ਉਹਨਾਂ ਦੇ ਲਾਗੇ ਜਾ ਕੇ, ਉਹ ਮੋਰਚਿਆਂ 'ਤੇ ਚਲੇ ਗਏ ਖੁਆੜਗੋਨ ਮੋਰਚੇ ਦੇਖਣ। ਉਹ ਮੋਰਚੇ ਦੇਖਦੇ ਦੇਖਦੇ ਜਦੋਂ ਵਾਪਸ ਆ ਰਹੇ ਸੀ, ਜਦੋਂ ਅਕਾਲ ਤਖਤ ਵੱਲ ਆ ਰਹੇ ਸੀ, ਉਦੋਂ ਜਿੱਥੇ ਨਿਸ਼ਾਨ ਸਾਹਿਬ ਨੇ ਜਾਂ ਉਹਨਾਂ ਦੇ ਅੱਗੇ ਲਾਗੇ 12:30 ਜਾਂ 12 ਵਜੇ ਕਹਿੰਦੇ ਨਹੀਂ ਉੱਥੇ ਕੋਈ ਕਮਾਂਡੋ ਕੋਈ ਫੌਜ ਦਾ ਆ ਗਿਆ ਸੀ, ਕਾਮਯਾਬ ਹੋ ਗਿਆ ਸੀ ਆਉਣ ਦੇ ਵਿੱਚ, ਅਤੇ ਉਹਨੇ ਬਰਸਟ ਮਾਰਿਆ ਉਸ ਬਸ ਤੋਂ ਉਹਨੂੰ 12-12:30 ਵਜੇ ਵੱਜਿਆ ਬਸ। ਫਿਰ ਉਹ ਜਦੋਂ ਅਕਾਲ ਤਖਤ ਦੀਆਂ ਪੌੜੀਆਂ ਤੱਕ ਪਹੁੰਚੇ ਨੇ, ਉੱਥੇ ਉਹ ਬਖਸ਼ੀਸ਼ ਸਿੰਘ ਦਾ ਮੋਰਚਾ ਸੀ, ਬਖਸ਼ੀਸ਼ ਸਿੰਘ ਦਾ ਅਤੇ ਦਵਿੰਦਰ ਫੌਜੀ ਦਾ। ਉਹ ਬਖਸ਼ੀਸ਼ ਸਿੰਘ ਆ ਕੇ ਅਤੇ ਫਿਰ ਉਹਨਾਂ ਨੇ ਮੋਢਾ ਦਿੱਤਾ ਜਨਰਲ ਸ਼ਵੇਕ ਸਿੰਘ ਹੋਰਾਂ ਨੂੰ। ਉਹ ਚੁੱਕ ਕੇ ਉੱਪਰ ਪਹਿਲਾਂ ਉਹਨੇ ਪੌੜੀਆਂ ਚੜ੍ਹਾਈਆਂ ਅਕਾਲ ਤਖਤ ਦੀਆਂ, ਫਿਰ ਉਹ ਥੱਲੇ ਬੇਸਮੈਂਟ 'ਤੇ ਲੈ ਕੇ ਗਿਆ ਜਨਰਲ ਸ਼ਵੇਕ ਸਿੰਘ ਹੋਰਾਂ ਸੰਤਾਂ ਕੋਲ। ਅਤੇ ਸੰਤਾਂ ਕੋਲ ਜਾ ਕੇ ਉਹਨੇ ਆਖਿਆ ਜਨਰਲ ਸਾਹਿਬ ਨੇ ਕਿਹਾ ਵੀ ਸੰਘਾਂ ਨੇ ਬਹੁਤ ਵਧੀਆ ਲੜਾਈ ਲੜੀ ਹੈ, ਫੌਜ ਦੇ ਦੰਦ ਖੱਟੇ ਕਰਤੇ, ਅਤੇ ਮਹਾਰਾਜ ਸਾਨੂੰ ਹੁਣ ਅਸੀਂ ਜਿੰਨਾ ਕੁ ਸਾਡੀ ਡਿਊਟੀ ਅਸੀਂ ਕਰ ਚੱਲੇ ਹਾਂ, ਸਾਡੇ ਵੱਲੋਂ ਹੁਣ ਫਤਿਹ ਪ੍ਰਵਾਨ ਕਰੋ। ਅਤੇ ਫਤਿਹ ਵੱਲੋਂ ਆ ਕੇ ਅਤੇ ਉਹ ਸਵਾਸ ਛੱਡ ਗਏ। ਸੰਤਾਂ ਦੀ ਸ਼ਹਾਦਤ ਫਿਰ ਕਿਵੇਂ ਹੁੰਦੀ ਹੈ? ਸੰਤਾਂ ਦੀ ਸ਼ਹਾਦਤ ਦੱਸਦਾ। ਫਿਰ ਉਹਨਾਂ ਨੇ ਸੰਤਾਂ ਨੇ ਕਿਹਾ ਵੀ ਇਹਨਾਂ ਦੇ ਕੱਪੜਾ ਪਾ ਦਿਓ ਜਨਰਲ ਸਾਹਿਬ ਦੇ, ਅਤੇ ਜਨਰਲ ਸਾਹਿਬ ਨੂੰ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਚੱਲੋ ਅਤੇ ਅਸੀਂ ਤੁਹਾਡੇ ਮਗਰੇ ਹੀ ਆਏ। ਮਤਲਬ ਸੰਤਾਂ ਨੇ ਇਹ ਕਿਹਾ। ਉਸ ਤੋਂ ਬਾਅਦ ਦਿਨ ਚੜ੍ਹ ਗਿਆ। ਦਿਨ ਚੜ੍ਹਨ ਤੋਂ ਬਾਅਦ ਇੰਨਾ ਜ਼ਿਆਦਾ ਮਤਲਬ ਰੋਕਟ ਲਾਂਚਰ ਦਾ ਫਾਇਰ ਹੋ ਰਿਹਾ ਸੀ, ਰਾਤ ਨੂੰ ਗੈਸਾਂ ਵੀ ਛੱਡੀਆਂ ਗਈਆਂ, ਪੋਇਜ਼ਨਸ ਗੈਸਾਂ ਛੱਡੀਆਂ ਗਈਆਂ, ਬੜੇ ਲਾਈਟ ਦੇ ਮਤਲਬ ਬੰਬ ਜਿਹੜੇ ਉਹ ਛੱਡੇ ਗਏ। ਇਹ 5 ਜੂਨ ਦੀ ਰਾਤ ਦੀ ਗੱਲ ਹੈ? 5 ਤੇ 6 ਦੀ ਰਾਤ ਦੀ ਗੱਲ ਹੈ। ਇਹ ਸਾਰਾ ਕੁਝ ਹੋਇਆ ਸਾਡੇ ਸਾਹਮਣੇ ਹੀ ਹੋਇਆ ਸਾਰਾ ਕੁਝ। ਅਤੇ ਉਹ ਫਿਰ 6 ਨੂੰ ਸਵੇਰੇ ਅਸੀਂ ਤਾਂ ਉੱਥੇ ਹੈ ਨਹੀਂ ਸੀ, ਅਸੀਂ ਤਾਂ ਇੱਧਰ ਸੀ। ਇੱਥੋਂ ਅਸੀਂ ਥੱਲੇ ਕੋਸ਼ਿਸ਼ ਕੀਤੀ ਅਤੇ ਇੱਕ ਖਿੜਕੀ ਜਿਹੀ ਸੀ, ਖਿੜਕੀ ਦੇ ਵੈਸੇ ਤਾਂ ਜੰਦਰ ਵੱਜੇ ਹੋਏ ਸਾਰੇ, ਅਸੀਂ ਨਿਕਲ ਨਹੀਂ ਸਕਦੇ। ਉਹ ਕੱਚੀਆਂ ਇੱਟਾਂ, ਵੈਸੇ ਇੱਟਾਂ ਰੱਖ ਕੇ ਬੰਦ ਕੀਤੀ ਹੋਈ ਸੀ ਖਿੜਕੀ ਵਿੰਡੋ ਕਹਿ ਸਕਦੇ ਹਾਂ ਆਪਾਂ। ਉਹ 'ਚ 5-4 ਇੱਟਾਂ ਉਹਨੇ ਚਰਨਜੀਤ ਨੇ ਕੱਢੀਆਂ, ਅਤੇ ਸਾਡਾ ਇੱਧਰ ਨੂੰ ਗਲੀ ਵਾਲੇ ਪਾਸੇ ਲੰਘਣ ਨੂੰ ਰਾਹ ਬਣ ਗਿਆ। ਅਸੀਂ ਤਿੰਨੇ ਉਸ ਰਾਹ ਵੀ ਦੀ ਲੰਘ ਕੇ ਅਤੇ ਗਲੀ ਚਲੇ ਗਏ। ਇੱਧਰ ਸਾਨੂੰ ਪਤਾ ਲੱਗਿਆ ਵੀ 9 ਵਜੇ 8:30-9 ਵਜੇ ਸੰਤਾਂ ਨੇ ਅਰਦਾਸ ਕੀਤੀ ਅਕਾਲ ਤਖਤ 'ਤੇ, ਛੋਟੀ ਅਰਦਾਸ ਕੀਤੀ ਮਹਾਰਾਜ ਨੇ 6ਵੇਂ ਪਾਤਸ਼ਾਹ ਅੱਗੇ ਵੀ ਮਹਾਰਾਜ ਜਿੰਨਾ ਚਿਰ ਸਾਡੀ ਗੁਲਾਮੀ ਦਾ ਜੰਜੀਰ ਸਾਡੇ ਗਲੋਂ ਸਿੱਖਾਂ ਦੇ ਨਹੀਂ ਲੈਂਦੀ, ਉਹਨਾਂ ਚਿਰ ਮੈਨੂੰ ਇਹ ਤਾਕਤ ਬਖਸ਼ੋ, ਮੈਂ ਆਉਂਦਾ ਰਹਾਂ, ਇਸ ਤਰ੍ਹਾਂ ਹੀ ਆ ਕੇ ਲੜਾਈ ਲੜਦਾ ਰਹਾਂ। ਅਤੇ ਭਾਈ ਅਮਰੀਕ ਸਿੰਘ ਉਹਨਾਂ ਨੂੰ ਨਾਲ ਲੈ ਕੇ ਅਤੇ ਕੁਝ ਸਿੰਘਾਂ ਨੂੰ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਸ਼ਹੀਦੀ ਦੇਣੀ ਆ ਜਾਓ, ਬਾਕੀ ਜਿਨ੍ਹਾਂ ਨੇ ਨਿਕਲਣਾ ਉਹ ਪਿਛਲੇ ਪਾਸੇ ਨਿਕਲ ਜਾਓ। ਕੁਝ ਸਿੰਘ ਉਹ ਤੋਂ ਪਿੱਛੇ ਪਾਸੇ ਚਲੇ ਗਏ। 20-25 ਸਿੰਘ ਜਿਹੜੇ ਉਹ ਸੰਤਾਂ ਦੇ ਨਾਲ ਆਏ ਅੱਗੇ, ਉਹ ਸਾਰੇ ਸ਼ਹੀਦ ਹੋ ਗਏ। ਭਾਈ ਅਮਰੀਕ ਸਿੰਘ ਵੀ ਸ਼ਹੀਦ ਹੋ ਗਏ। ਉਹਨਾਂ ਨਾਲ ਬਾਹਰ ਆ ਕੇ ਲੜੇ ਨਿਸ਼ਾਨ ਸਾਹਿਬਾਂ ਕੋਲ, ਦਰਸ਼ਨ ਡਿਓੜੀ ਦੇ ਸਾਹਮਣੇ। ਅਤੇ ਸੰਤ ਇੱਥੇ ਸ਼ਹੀਦ ਹੋਇਆ ਦਰਸ਼ਨ ਡਿਓੜੀ ਦੇ ਕੋਲ ਹੀ। ਸੰਤਾਂ ਨੂੰ ਬਰਸਟ ਵੱਜਿਆ ਅਤੇ ਉਹ ਬਰਸਟ ਦੇ ਨਾਲ ਸ਼ਹੀਦ ਹੋਏ। ਅਤੇ ਭਾਈ ਅਮਰੀਕ ਸਿੰਘ ਜਦੋਂ ਪਹਿਲੀ ਗੋਲੀ ਲੱਗੀ, ਉਦੋਂ ਅਜੇ ਭਾਈ ਅਮਰੀਕ ਸਿੰਘ ਹੋਣੀ ਹੋਸ਼ ਵਿੱਚ ਸਨ।
ਉਸ ਤੋਂ ਬਾਅਦ ਉਹਨਾਂ ਨੂੰ ਫੇਰ ਬਸਟ ਵੱਜਿਆ ਤੇ ਉਸ ਤੋਂ ਬਾਅਦ ਉਹ ਸ਼ਹੀਦ ਹੋਏ। ਤੁਹਾਨੂੰ ਕਦੋਂ ਖਬਰ ਮਿਲਦੀ ਹੈ ਕਿ ਸੰਤ ਸ਼ਹੀਦ ਹੋ ਗਏ ਜਾਂ ਜਨਰਲ ਸ਼ੁਭੇਗ ਸਿੰਘ ਸ਼ਹੀਦ ਹੋ ਗਏ ਨੇ? ਅਸੀਂ ਜਦੋਂ ਨਿਕਲੇ ਉੱਥੋਂ ਨਿਕਲਣ ਤੋਂ ਬਾਅਦ ਫਿਰ ਉਹ ਲੰਮੀ ਸਟੋਰੀ ਹੈ, ਜੇ ਉਹ ਦੱਸਣ ਲੱਗਾ ਮੈਂ ਤੁਸੀਂ ਕਿਸ ਤਰ੍ਹਾਂ ਨਿਕਲੇ ਅਸੀਂ ਉਹਦੇ 'ਚ ਬਹੁਤ ਟਾਈਮ ਲੱਗ ਜਾਣਾ। ਅਸੀਂ ਨਿਕਲ ਗਏ, ਫਿਰ ਅਸੀਂ ਸਾਨੂੰ ਮਹਾਰਾਜ ਨੇ ਕਾਮਯਾਬੀ ਬਖਸ਼ੀ, ਅਸੀਂ ਨਿਕਲ ਗਏ। ਰਸਤੇ ਵਿੱਚ ਰੋਕਿਆ ਨਹੀਂ ਕਿਸੇ ਨੇ? ਨਾ ਰੋਕਿਆ ਸਾਨੂੰ ਇੱਕ ਦੋ ਥਾਂ 'ਤੇ। ਉਹ ਸਾਡੇ ਜਿਹੜੇ ਪ੍ਰੋਫੈਸਰ ਸਾਹਿਬ ਸੀ ਉਹਨਾਂ ਕੋਲ ਆਈਡੈਂਟੀਟੀ ਕਾਰਡ ਸੀ ਤੇ ਅਸੀਂ ਆਪਦੇ ਕੱਪੜੇ ਵੀ ਬਦਲ ਲਏ ਸੀ, ਜਿਹੜੇ ਪਸੀਨੇ ਨਾਲ ਭੱਜੇ ਹੋਏ ਸੀ ਨਾ ਕੱਪੜੇ ਉਹ ਵੀ ਬਦਲ ਲਏ ਸੀ, ਅਤੇ ਅਸੀਂ ਚੱਪਲਾਂ ਪਾ ਲਈਆਂ ਸੀ, ਜਿਹੜੇ ਘਰ ਨੂੰ ਅਸੀਂ ਤੋੜ ਕੇ ਦਰਵਾਜ਼ਾ ਉਹ ਚੱਪਲਾਂ ਪਾ ਲਈਆਂ ਅਤੇ ਕੱਪੜੇ ਬਦਲ ਲਏ। ਅਤੇ ਮਤਲਬ ਉਹਨਾਂ ਦੇ ਕੋਲ ਆਈਡੈਂਟੀ ਕਾਰਡ ਸੀ ਇੱਕ ਦੋ ਥਾਂ 'ਤੇ, ਸਾਨੂੰ ਫੌਜੀਆਂ ਨੇ ਚੈੱਕ ਕੀਤਾ ਅਤੇ ਉਹ ਪ੍ਰੋਫੈਸਰ ਸਾਹਿਬ ਕਹਿਣ ਲੱਗੇ ਵੀ ਅਸੀਂ ਮੱਥਾ ਟੇਕਣ ਆਏ ਸੀ ਅਤੇ ਇੱਥੇ ਫਸ ਗਏ। ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਧਰ ਦੀ ਜਾਓ, ਇੱਧਰ ਦੀ ਨਹੀਂ ਜਾਣਾ। ਉਹ ਫਿਰ ਅਸੀਂ ਤਿੰਨੇ ਜਣੇ, ਚਰਨਜੀਤ ਵੀ ਸਾਡੇ ਨਾਲ ਸੀ। ਚਰਨਜੀਤ ਦੀ ਉਮਰ ਤਾਂ ਇੰਨੀ ਨਹੀਂ ਸੀ, ਸਾਡੀ ਦੋਵਾਂ ਦੀ ਕੁਛ ਉਮਰ ਵੀ ਇਸ ਤਰ੍ਹਾਂ ਦੀ ਸੀ, ਸਾਨੂੰ ਉਹ ਸਮਝਦੇ ਸੀ ਸ਼ਾਇਦ ਇਹ ਮੱਥਾ ਟੇਕ ਕੇ ਆਏ ਹੋ। ਅਤੇ ਬਾਕੀ ਉਹ ਇਹ ਦੇਖਦੇ ਸੀ ਜਿਹਦੇ ਪੈਰਾਂ ਜੁੱਤੀ ਨਹੀਂ ਸੀ ਉਹਨੂੰ ਦੇਖਦੇ ਸੀ ਅੰਦਰੋਂ ਆਇਆ। ਉਹ ਅਸੀਂ ਪਤਾ ਨਹੀਂ ਕਿਵੇਂ ਜਿਹੜੇ ਘਰ 'ਚ ਅਸੀਂ ਪਹਿਲਾਂ ਜੰਦਰਾ ਤੋੜ ਕੇ ਦਰਵਾਜ਼ਾ ਤੋੜ ਕੇ ਬੜੇ, ਉੱਥੇ ਚੱਪਲਾਂ ਪਈਆਂ ਸੀ ਕਾਫੀ, ਕੱਪੜੇ ਉਹਨਾਂ ਦੇ ਧੋਤੇ ਹੋਏ ਸੀ, ਉਹ ਕੋਈ ਮੁਲਾਜ਼ਮ ਸੀ SGP ਦਾ, ਉਹਦੇ ਅਸੀਂ ਕੱਪੜੇ ਵੀ ਬਦਲ ਲਏ, ਪੱਗਾਂ ਪੁੱਗਾਂ ਵੀ ਠੀਕ ਕਰਕੇ ਬੰਨ੍ਹ ਲਈਆਂ, ਪਾਣੀ ਪੂਣੀ ਪੀਤਾ। ਉਸ ਤੋਂ ਬਾਅਦ ਅਸੀਂ ਚੱਪਲਾਂ ਪਾ ਲਈਆਂ, ਚੱਪਲਾਂ ਪਾ ਕੇ ਫਿਰ ਸਾਨੂੰ ਪਤਾ ਲੱਗਿਆ ਵੀ 2 ਵਜੇ ਕਰਫਿਊ ਖੋਲ੍ਹੇਗਾ। ਉੱਤੋਂ ਚੁਬਾਰੇ 'ਚੋਂ ਕੋਈ ਹਿੰਦੂ ਆਏ ਹੋਏ ਸੀ, ਉਹਨਾਂ 'ਚੋਂ ਇੱਕ ਹਿੰਦੂ ਕਹਿ ਰਿਹਾ ਸੀ ਵੀ ਕਰਫਿਊ ਖੁੱਲ੍ਹ ਗਿਆ, ਚਲੋ ਘਰ ਚੱਲੀਏ। ਅਤੇ ਸਾਨੂੰ ਅਜੇ ਵੀ ਡਰ ਸੀ ਵੀ ਬਾਹਰ ਫੌਜ ਖੜ੍ਹੀ ਹੈ ਅਤੇ ਅਸੀਂ ਜੇ ਨਿਕਲੇ ਤਾਂ ਸਾਨੂੰ ਫੜ ਲੈਣਾ, ਪਰ ਉਹਦੇ ਚਲੋ ਮਹਾਰਾਜ ਨੇ ਸਾਡੀ ਮਦਦ ਕੀਤੀ। ਅਸੀਂ ਉਹ ਹਿੰਦੂਆਂ ਦੇ ਵਿੱਚ ਅਸੀਂ ਵੀ ਰਲ ਗਏ। ਰਲਣ ਤੋਂ ਬਾਅਦ ਇੱਕ ਦੋ ਦਾ ਚੈੱਕ ਕੀਤਾ ਸਾਨੂੰ ਉਹਨਾਂ ਨੇ। ਉਹਦੇ ਨਾਲ ਹੀ ਉੱਥੇ ਜਿਹੜਾ ਸਾਡੇ ਨਾਲ ਸੀ ਨਾ ਪ੍ਰੋਫੈਸਰ ਮਹਿੰਦਰ ਸਿੰਘ, ਉਹਨਾਂ ਦੀ ਸਿਸਟਰ ਇਨ ਲਾ ਦਾ ਘਰ ਸੀ, ਉਹ ਧਰਮਪੁਰਾ ਬਾਜ਼ਾਰ 'ਚ ਸੀ। ਉਹ ਫਿਰ ਸਾਨੂੰ ਉੱਥੇ ਧਰਮਪੁਰਾ ਬਾਜ਼ਾਰ 'ਚ ਅਸੀਂ ਚਲੇ ਗਏ। 9 ਤਰੀਕ ਤੱਕ ਫਿਰ ਅਸੀਂ ਉੱਥੇ ਹੀ ਰਹੇ। 9 ਤਰੀਕ ਤੱਕ 9 ਨੂੰ ਫਿਰ ਕਰਫਿਊ ਖੁੱਲ੍ਹਾ, 6 ਨੂੰ ਕਰਫਿਊ ਖੁੱਲ੍ਹਾ 2 ਵਜੇ, ਫਿਰ 9 ਨੂੰ ਕਰਫਿਊ ਖੁੱਲ੍ਹਾ 2 ਵਜੇ। ਉਹਦੇ ਦਰਮਿਆਨ 8 ਤਰੀਕ ਨੂੰ ਜਦੋਂ ਗਿਆਨੀ ਜੈਲ ਸਿੰਘ ਆਇਆ, ਉਦੋਂ ਜੇ ਪੂਰੇ ਸਿੰਘ ਨੇ ਜਿਹੜੇ ਬੁੰਗਿਆਂ ਵਾਲੇ ਪਾਸੇ ਲੜ ਰਹੇ ਸੀ, ਫਾਇਰਿੰਗ ਦੀ ਸਾਨੂੰ ਆਵਾਜ਼ ਹੈ ਅਤੇ ਉਸ ਘਰ ਦੇ ਵਿੱਚ ਫਾਇਰਿੰਗ ਦੀ ਆਵਾਜ਼ ਆ ਰਹੀ ਸੀ, ਕੋਈ ਸਿੰਘ ਲੜ ਰਹੇ ਨੇ। ਉਹ ਜਿਹੜੇ ਬਾਅਦ ਦੇ ਵਿੱਚ ਨਿਕਲੇ ਵੀ ਨਹੀਂ ਉਦੋਂ, ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਮਤਲਬ ਉੱਥੋਂ ਪੂਰੇ ਲੜਾਈ ਲੜਦੇ ਰਹੇ। ਅਤੇ ਜਦੋਂ ਗਿਆਨੀ ਜੈਲ ਸਿੰਘ ਆਇਆ ਉਦੋਂ ਅਸੀਂ ਗਿਆਨੀ ਜੈਲ ਸਿੰਘ 'ਤੇ ਵੀ ਫਾਇਰਿੰਗ ਕੀਤੀ। ਉਹਦਾ ਇੱਕ ਜਿਹੜਾ ਸਿਕਿਉਰਿਟੀ ਅਫਸਰ ਸੀ ਕਰਨਲ ਕੁਝ ਚੌਧਰੀ, ਉਹਨੂੰ ਵੀ ਬਸਟ ਵੱਜਿਆ ਬਾਂਹ 'ਤੇ, ਉਹਨੂੰ ਸਟੈਚ 'ਤੇ ਪਾ ਕੇ ਲੈ ਕੇ ਗਏ। ਉਦੋਂ ਵੀ ਮਤਲਬ 8 ਤਰੀਕ ਤੱਕ ਲੜਦੇ ਰਹੇ। 8 ਤੋਂ 6 ਤਰੀਕ ਨੂੰ ਅਕਾਲ ਤਖ਼ਤ ਤੋਂ ਤਾਂ ਜਿੰਨੇ ਸਾਰੇ ਉਹ ਜਾਂ ਸ਼ਹੀਦ ਹੋ ਗਏ, ਸੰਤ ਵੀ ਸ਼ਹੀਦ ਹੋ ਗਏ, ਜਾਂ ਮਤਲਬ ਫੜੇ ਗਏ। ਇੱਧਰਲੇ ਪਾਸੇ ਜਿਹੜੀ 8 ਤਰੀਕ ਤੱਕ ਲੜਾਈ ਹੁੰਦੀ ਰਹੀ ਲੰਗਰਵਾਲ ਵਾਲੇ ਪਾਸੇ, ਅਤੇ ਇੱਧਰ ਬੁੰਗਿਆਂ ਵਾਲੇ ਪਾਸੇ 8 ਤਰੀਕ ਤੱਕ ਲੜਦੇ ਰਹੇ। ਜੂਨ 1984 ਘੱਲੂਘਾਰਾ ਦੇ ਚਸ਼ਮਦੀਦ ਗਵਾਹ ਡਾਕਟਰ ਭਗਵਾਨ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਨਾਲ ਸਿੰਘਾਂ ਨੇ ਮੁਕਾਬਲਾ ਕੀਤਾ। ਉਹਨਾਂ ਦੇ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਹੋਰ ਸਾਥੀ ਸਿੰਘ ਸਨ, ਉੱਥੇ ਹੀ ਭਾਰਤੀ ਫੌਜ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੇ ਜਨਰਲ ਸ਼ੁਭੇਗ ਸਿੰਘ ਦੇ ਮਨ ਦੇ ਵਿੱਚ ਵੀ ਦ੍ਰਿੜਤਾ ਸੀ ਭਾਰਤੀ ਫੌਜ ਦੇ ਨਾਲ ਲੜਨ ਦੀ। ਬੜੇ ਸਬਰ ਦੇ ਨਾਲ, ਬੜੀ ਹਲੇਮੀ ਦੇ ਨਾਲ ਭਾਰਤੀ ਫੌਜ ਦਾ ਜਿਹੜਾ ਜ਼ਾਬਰਾਨਾ ਰਵੱਈਆ ਸੀ ਉਹਦਾ ਟਾਕਰਾ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।